ਹੋਲੇ ਮਹੱਲੇ ਨੂੰ ਹੋਲੀ ਦੇ ਰੰਗਾਂ ਵਿੱਚ ਰੰਗਣਾ ਉਵੇਂ ਹੀ ਹੈ ਜਿਵੇਂ ਅਨੰਦਪੁਰ ਸਾਹਿਬ ਨੂੰ ਬਨਾਰਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਬਨਾਰਸ ਕਹਿਣ ਦੀ ਜ਼ਿੱਦ ਕੀਤੀ ਜਾਏ ਤੇ ਉਹ ਵੀ ਪਰੰਪਰਾ ਦੇ ਨਾਮ ਤੇ। ਖਾਲਸਾ ਸਾਜਨਾ ਤੋਂ ਬਾਅਦ ਜਿਹੜਾ ਖਾਲਸਾ ਪੰਥ ਦਾ ਇੱਕੋ ਇੱਕ ਫੈਸਟੀਵਲ ਕਹਿ ਲਓ ਜਾਂ ਕਮਿਟਮੈਂਟ ਕਹਿ ਲਓ ਜਾਂ ਰਿਜ਼ੋਲਵ ਦਾ ਦਿਨ ਕਹਿ ਲਓ, ਉਹ ਹੋਲਾ ਮਹੱਲਾ ਹੈ। ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਵਦੀ ਇੱਕ ਨੂੰ ਸਿੱਖਾਂ 'ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਪਹਿਲੀ ਚੇਤ ਨੂੰ ਹੀ ਹੋਲੇ ਮਹੱਲੇ ਦੇ ਨਾਲ ਜੋੜਿਆ ਗਿਆ। ਹੁਣ ਹਾਲਾਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ 12 ਚੇਤ ਹੈ। ਹੁਣ ਇਹ ਇਸ ਲਈ ਹੈ ਕਿਉਂਕਿ ਇਹਦਾ ਵਿਆਹ ਹੋਲੀ ਦੇ ਨਾਲ ਕੀਤਾ ਹੋਇਆ ਕਿ ਜਿਸ ਦਿਨ ਹੋਲੀ ਹੋਣੀ ਹੈ, ਹੋਲੀ ਉਹਨਾਂ ਨੇ ਕੈਲਕੂਲੇਟ ਕਰਨੀਆਂ ਪੰਡਤਾਂ ਨੇ, ਉਸ ਤੋਂ ਅਗਲਾ ਦਿਨ ਹੋਲਾ ਹੋਏਗਾ। ਤੋ ਰੰਗਾਂ ਦੇ ਨਾਲ ਜੋੜ ਕੇ ਦੇਖੋ ਨਿਹੰਗ ਸਿੰਘਾਂ ਤੇ ਦੂਜਿਆਂ ਦੀਆਂ ਕੀ ਸ਼ਕਲਾਂ ਜਿਹੜੀਆਂ ਨੇ, ਰੰਗ ਨੂੰ ਕਦੋਂ ਆ ਗਏ ਰੰਗ ਤੇ ਕੀ ਉਹਦੇ ਨਾਲ। ਭਾਈ ਨੰਦ ਲਾਲ ਜੀ ਦੀਆਂ ਇੱਕ ਦੋ ਗਜ਼ਲਾਂ ਜਿਹਦੇ 'ਚ ਉਹਨਾਂ ਨੇ ਗੁਲਾਲ ਦੀ ਗੱਲ ਕੀਤੀ, ਉਹਨੂੰ ਜੋੜ ਕੇ ਇਹ ਕਦੋਂ ਵਿੱਚ ਵੜ ਗਿਆ। ਮਹੱਲਾ ਇੱਕ ਪ੍ਰਕਾਰ ਦੀ ਮਸਨੂਹੀ ਲੜਾਈ ਹੈ ਜਿਸ 'ਚ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋਂ ਇੱਕ ਖਾਸ ਹਮਲੇ ਦੀ ਥਾਂ ਤੇ ਹਮਲਾ ਕਰਦੇ ਹਨ। ਦੋਨੋਂ ਪਾਸਿਆਂ ਤੋਂ ਤੁਸੀਂ ਆਏ। ਕਲਗੀਧਰ ਜੀ ਆਪ ਇਸ ਬਨੌਟੀ ਲੜਾਈ ਨੂੰ ਦੇਖਦੇ ਹੋਏ ਦੋਹਾਂ ਦਲਾਂ ਨੂੰ ਲੋੜੀਂਦੀ ਸ਼ੁਭ ਸਿੱਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਬਖਸ਼ਦੇ ਸਨ, ਸਿਰੋਪਾਓ ਦਾ, ਆਨਰ ਦਾ, ਜਾਂ ਜਿਹੜੇ ਬਹੁਤ ਬਹਾਦਰੀ ਦੇ ਨਾਲ ਉਸ ਮਸਨੂਈ ਜੰਗ ਕੀਤਾ ਉਹਨੂੰ ਘੋੜੇ ਦੀ ਬਖਸ਼ਿਸ਼, ਕਿਸੇ ਨੂੰ ਨਵਾਂ ਸ਼ਸਤਰ, ਕਿਸੇ ਨੂੰ ਸਫਾ ਜੰਗ। ਜਿਹੜੀ ਅਸਲ ਦੇ ਵਿੱਚ ਜੰਗਜੂ ਸਪਿਰਿਟ ਜਾਂ ਫਾਈਟਿੰਗ ਸਪਿਰਿਟ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਜੇ ਮਹਿਜ਼ ਉਹਨਾਂ ਨੂੰ ਅਸੀਂ ਇੱਕ ਰੀਤ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਿਚੁਅਲ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਸਮ ਦੇ ਵਿੱਚ ਕਨਵਰਟ ਕਰ ਦਿਆਂਗੇ, ਇਹ ਕੋਈ ਮਤਲਬ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 25 ਮਾਰਚ 2024, 12 ਚੇਤ ਨਾਨਕਸ਼ਾਹੀ ਅੰਮ੍ਰਿਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਪਾਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ। ਔਰ ਅੱਜ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਉਹ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਹਾਇਓ ਤੋਂ ਭੈਣ ਹਰਬੀਰ ਕੌਰ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਹੁਣ ਤਾਂ ਇਤਿਹਾਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪਾਂ ਦੇ ਬੇਅਦਬ ਹੋ ਰਹੇ ਨੇ ਔਰ ਕਿੰਨੀਆਂ ਪਰੰਪਰਾਵਾਂ ਜਿਹੜੇ ਸਾਡੇ ਵਿੱਚ ਲਿਆ ਵਾੜੀਆਂ ਨੇ ਅਤੇ ਸਾਨੂੰ ਮੂਲ ਨਾਲੋਂ ਤੋੜਿਆ ਜਾ ਰਿਹਾ। ਔਰ ਗੁਰੂ ਗ੍ਰੰਥ ਸਾਹਿਬ ਜੀ ਵੀ ਪਹਿਲਾਂ ਲੜੀਵਾਰ ਸੀ ਅਤੇ ਹੁਣ ਪਦ ਛੇਦ ਕਰ ਦਿੱਤਾ ਗਿਆ ਹੈ। ਸਰੂਪਾਂ ਦੀ ਛਪਾਈ ਜਿਹੜੀ ਹੈ ਉਹ ਚੀਨ ਤੋਂ ਕਰਵਾਈ ਜਾ ਰਹੀ ਹੈ। ਔਰ ਇਸ ਦਾ ਜਿਹੜਾ ਪੇਪਰ ਹੈ, ਅਦਬ ਸਤਿਕਾਰ ਤਾਂ ਇੱਕ ਪਾਸੇ, ਸਗੋਂ ਸਰੂਪ ਵਿੱਚ ਹੋਰ ਛੇੜਛਾੜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਮੈਂ ਬੜੀ ਭਾਵੁਕ ਹਾਂ ਅਤੇ ਇਸ ਬਾਰੇ ਕੁਝ ਕਰਨ ਤੋਂ ਅਸਮਰਥ ਹਾਂ।
ਸੋ ਵਾਹਿਗੁਰੂ ਕਿਰਪਾ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਹਰਬੀਰ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਦਿਨ ਹੈ, ਸੋ ਅਸੀਂ ਆਪਣੀ ਸਿੱਖ ਕੌਮ ਨੂੰ ਔਰ ਆਪਣੇ ਜਿਹੜੇ ਖਾਸ ਕਰਕੇ TV84 ਦੇ ਵਿਊਅਰਸ ਨੂੰ ਅੱਜ ਦੇ ਇਸ ਸ਼ੁਭ ਮੌਕੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ, ਮੁਬਾਰਕਾਂ ਦਿੰਦੇ ਹਾਂ। ਔਰ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਸੁਨੇਹਾ ਸੀ ਕਿ ਖਾਲਸਾ ਕਿਸੇ ਦੀ ਗੁਲਾਮੀ ਨਹੀਂ ਕਬੂਲੇਗਾ ਅਤੇ ਰਾਜ ਕਰੇਗਾ, ਖਾਲਸਾ ਦੇ ਨਿਸ਼ਾਨੇ ਨੂੰ ਹਾਸਲ ਕਰੇਗਾ। ਔਰ ਜਿਹੜਾ ਨਿਸ਼ਾਨਾ ਖਾਲਸੇ ਨੇ 18ਵੀਂ ਸਦੀ ਵਿੱਚ ਵੀ ਹਾਸਲ ਕੀਤਾ, ਪਰ ਅੱਜ ਇਉਂ ਜਾਪਦਾ ਹੈ ਕਿ ਹੋਲੇ ਮਹੱਲੇ ਦੀ ਖਾਲਸੇ ਦੀ ਆਜ਼ਾਦੀ ਦੀ ਜਿਹੜੀ ਸਪਿਰਿਟ ਨੂੰ ਵੀ ਅਸੀਂ ਇੱਕ ਤਿਉਹਾਰ ਬਣਾ ਕੇ ਰੱਖ ਦਿੱਤਾ ਹੈ ਕਿ ਖਾਲਸਾ ਪੰਥ ਨੂੰ ਹਿੰਦੂਤਵੀਆਂ ਦੀ ਗੁਲਾਮੀ ਨਜ਼ਰ ਨਹੀਂ ਆਉਂਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਹਰਬੀਰ ਕੌਰ ਔਰ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਜੀ, ਜਿਵੇਂ ਅਮਰਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਨਾਲ ਗੁਫ਼ਤਗੂ ਹੋਈ, ਬਜ਼ੁਰਗਾਂ ਦੇ ਨਾਲ ਵੀ ਗੁਫ਼ਤਗੂ ਹੋਈ ਤੇ ਲੰਬੀ ਗੱਲਬਾਤ, ਔਰ ਇਹ ਸਾਡੀਆਂ ਉਹ ਰੂਹਾਂ ਨੇ, ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਦਿਲੋਂ ਜਦੋਂ ਅਸੀਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪੜ੍ਹਦੇ ਹਾਂ ਤੇ ਮਹਿਜ਼ ਇੱਕ ਪੜ੍ਹਨ ਲਈ ਇੱਕ ਤੁਕ ਨਹੀਂ ਹੈ, ਜਾਗਤ ਜੋਤ ਐਟਰਨਲ ਗੁਰੂ ਸ਼ਬਦਾ ਅਵਤਾਰ, ਸ਼ਬਦ ਦੇ ਅਵਤਾਰ ਦੇ ਰੂਪ ਦੇ ਵਿੱਚ ਵੀ ਕਿਹਾ ਜਾਂਦਾ ਸੀ। ਇਹ ਸਾਡੇ ਗੁਰੂ ਸਾਹਿਬ ਦਾ ਰੁਤਬਾ ਹੈ। ਔਰ ਇਸੇ ਲਈ ਜਦੋਂ ਅਸੀਂ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ, ਔਰ ਅਕਸਰ ਮੇਰਾ ਇਹ ਦੁਹਰਾ ਹੁੰਦਾ ਹੈ, ਪਿਛਲੇ ਐਤਵਾਰ ਵੀ ਜਦੋਂ ਦਿੱਲੀ ਫਤਿਹ ਦਿਵਸ ਸੀ ਔਰ ਗੁਰਦੁਆਰਾ ਪਾਰਕਿੰਸਨਸ ਬੁਲੇਵਾਰਡ ਦੇ ਉੱਤੇ ਫਲੈਸ਼ਿੰਗ ਦੀਵਾਨ ਦੇ ਵਿੱਚ ਮੁੱਖ ਸਪੀਚ ਦਾ ਆਧਾਰ ਹੀ ਇਹ ਸੀ, ਜਿਸ ਨੂੰ ਜਦੋਂ ਵੀਕਐਂਡ ਤੇ ਅਪਲੋਡ ਕੀਤਾ ਗਿਆ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿ ਜਦੋਂ ਅਸੀਂ ਬਾਦਸ਼ਾਹਤ ਦੀ ਗੱਲ ਕਰਦੇ ਹਾਂ, ਸੋਵਰਨਿਟੀ ਦੀ, ਜ਼ਾਹਰ ਹੈ ਜਦੋਂ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਵੀ ਹੋਈ ਤੇ ਸੋਵਰਨਿਟੀ ਦਾ, ਪ੍ਰਭੂ ਸੱਤਾ ਦਾ ਜਾਂ ਬਾਦਸ਼ਾਹਤ ਦਾ ਸੋਮਾ ਰੱਬ ਨੂੰ, ਗੋਡ ਨੂੰ, ਅਸੀਂ ਅਕਾਲ ਪੁਰਖ ਨੂੰ ਮੰਨਦੇ ਹਾਂ। ਆਲ ਮੈਨ ਆਰ ਕ੍ਰੀਏਟਡ ਇਕੁਅਲ, ਕਿਉਂਕਿ ਕ੍ਰੀਏਸ਼ਨ ਤਾਂ ਇਸ ਕਾਇਨਾਤ ਦੀ ਔਰ ਕਾਇਨਾਤ ਦੇ ਉੱਤੇ ਇਸ ਧਰਤੀ ਦੀ ਔਰ ਧਰਤੀ ਦੇ ਉੱਤੇ ਮਖਲੂਕ ਦੀ ਔਰ ਬਾਕੀ ਸਾਰੇ ਇਹ ਰੱਬ ਨੇ ਕੀਤੀ ਹੈ ਕਿ ਰੱਬ ਨੇ ਜਦੋਂ ਮਨੁੱਖ ਬਣਾਏ ਨੇ ਉਸ ਨੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ, ਵਿਤਕਰੇ ਦੇ, ਸਭ ਦੇ ਅੰਦਰ ਉਹੀ ਕੁਛ ਹੈ, ਉਹੀ ਸਟਰਕਚਰ ਹੈ, ਉਹੀ DNA RNA ਦੇ ਫਾਰਮੂਲੇ ਨੇ, ਉਹੀ ਸਾਰਿਆਂ ਦੇ ਬਲੱਡ ਗਰੁੱਪ ਨੇ, ਉਹੀ ਦਿਮਾਗੀ ਸਟਰਕਚਰ ਹੈ, ਉਹੀ ਸਾਰੇ ਆਰਗਨਸ ਦਾ ਸਟਰਕਚਰ ਹੈ ਔਰ ਹਰ ਇੱਕ ਦੇ ਜਨਮ ਦਾ ਤਰੀਕਾ ਵੀ ਉਹੀ ਹੈ। ਇਸੇ ਲਈ ਜਦੋਂ ਕਬੀਰ ਸਾਹਿਬ ਨੇ ਜ਼ਾਤ ਪਾਤੀ ਸਿਸਟਮ ਦੇ ਲਈ ਬ੍ਰਾਹਮਣ ਜਿਸ ਨੇ ਇਹ ਘੜਿਆ ਉਸ ਨੂੰ ਸਿੱਧਾ ਚੈਲੰਜ ਕੀਤਾ ਸੀ ਤੇ ਉਹਨਾਂ ਨੇ ਇਹ ਚੈਲੰਜ ਕਰਦਿਆਂ ਹੀ ਉਹਨਾਂ ਦਾ ਇਹ ਫਰਮਾਨ ਹੈ ਕਿ ਜੇ ਤੂੰ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ ਦੂਧ, ਕਿ ਤੇਰੀਆਂ ਰਗਾਂ 'ਚ ਕਿਹੜਾ ਲਹੂ ਦੀ ਥਾਂ ਤੇ ਦੁੱਧ ਵਗਦਾ ਹੈ ਤੇ ਜਦੋਂ ਤੇਰਾ ਜਨਮ ਹੋਇਆ ਤੂੰ ਵੀ ਉਸੇ ਹੀ ਰਸਤੇ ਇਸ ਦੁਨੀਆ ਦੇ ਵਿੱਚ ਆਇਆ ਜਿਸ ਰਾਹੀਂ ਅਸੀਂ ਆਏ ਹਾਂ, ਤੂੰ ਕੋਈ ਮੂੰਹ ਚੋਂ ਨਹੀਂ ਨਿਕਲਿਆ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸੋਵਰਨਿਟੀ ਜਾਂ ਬਾਦਸ਼ਾਹ ਦੀ ਗੱਲ ਕਰਦੇ, ਸੋ ਸਾਰੀਆਂ ਹੀ ਜਿਹੜੀਆਂ ਇਸ ਧਰਤੀ ਦੇ ਉੱਤੇ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਗੁਲਾਮੀ ਨਾ ਕਬੂਲਣ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਇਨਸਾਨ ਦੇ ਵਿੱਚ ਰੱਬ ਨੇ ਆਪਣਾ ਆਪਾ ਰੱਖਿਆ, ਆਪਣਾ ਆਪਾ ਰਿਫਲੈਕਟ ਕੀਤਾ, ਮੂਲ ਰੂਪ ਦੇ ਵਿੱਚ ਰੱਬ ਦਾ ਆਪਣਾ ਆਪਾ ਹੈ। ਔਰ ਜਿਹੜੀ ਵੀ ਗੱਲ ਜਦੋਂ ਅਸੀਂ ਈਵਨ ਰੱਬ ਦੇ ਜਿਹਨਾਂ ਨੂੰ ਜਿਸ ਨੂੰ ਅਸੀਂ ਜੇ ਕਹਿਣਾ ਹੋਏ, ਜਦੋਂ ਅਸੀਂ ਮੂਲ ਮੰਤਰ ਦੇ ਰੂਪ ਦੇ ਵਿੱਚ ਜਿਹੜੇ ਗੁਣਾਂ ਦਾ ਰੱਬ ਦੇ ਵਿੱਚ ਦੇਖਦੇ ਹਾਂ, ਨਿਰਭਉ, ਨਿਰਵੈਰ, ਸੋ ਇਹ ਜਦੋਂ ਅਸੀਂ ਰੱਬ ਦੇ ਬੰਦੇ ਦੇ ਵਿੱਚ ਲੱਭਦੇ ਹਾਂ ਕਿ ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ, ਕਿ ਗਿਆਨਵਾਨ ਕਹਾਣ ਦਾ, ਰੂਹਾਨੀਅਤ ਦੇ ਨਾਲ ਜੁੜੇ ਹੋਏ ਕਹਾਣ ਦਾ ਹੱਕ ਉਹਨੂੰ ਹੀ ਹੈ
ਕਿ ਜਿਹੜਾ ਨਾ ਡਰ ਦਿੰਦਾ ਹੈ ਤੇ ਨਾ ਡਰ ਮੰਨਦਾ ਹੈ, ਕਿਉਂਕਿ ਇਹ ਰੱਬ ਦੇ ਗੁਣ ਨੇ। ਰੱਬ ਕਿਸੇ ਨੂੰ ਡਰਾ ਕੇ ਨਹੀਂ ਰੱਖਦਾ। ਬਹੁਤ ਵਾਰ ਬਹੁਤ ਸਾਰੀਆਂ ਕਹਾਣੀਆਂ ਨਾਲ ਅਸੀਂ ਕੁਝ ਹੋਰ ਹੀ ਰੱਬ ਦੀ ਸ਼ਕਲ ਬਣਾਈ ਹੋਈ ਹੈ, ਪਰ ਰੱਬ ਸਭ ਨੂੰ ਪਿਆਰ ਕਰਨ ਵਾਲਾ ਹੈ। ਪਰ ਮੈਸੇਜ ਇਹ ਹੈ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਸ, ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਹੁਣ ਇਹ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ ਦੇ ਵਿੱਚ, ਕਿਉਂਕਿ ਆਮ ਦੁਨੀਆਦਾਰੀ ਦੇ ਵਿੱਚ ਜਿਹਦੇ ਕੋਲ ਫੈਸਲਾ ਲੈਣ ਦੀ ਤਾਕਤ ਸੀ, ਜਾਂ ਜਿਹਦੇ ਕੋਲ ਟੈਰੀਟਰੀ ਸੀ, ਜਾਂ ਜਿਹੜਾ ਲੋਕਾਂ ਦੇ ਉੱਤੇ ਹਾਵੀ ਹੋ ਜਾਂਦਾ ਸੀ ਜੋ ਵੀ ਸਿਸਟਮ, ਉਸ ਦੇ ਕੋਲ ਤਖਤ ਸੀ, ਚਵਰ ਛਤਰ ਤਖਤ ਸੀ। ਉਹ ਤਖਤ ਤੇ ਬਹਿੰਦਾ ਸੀ, ਉਹਦੇ ਸਿਰ ਦੇ ਉੱਤੇ ਛਤਰ ਸੀ, ਔਰ ਉਸ ਦੇ ਉੱਤੇ ਜਿਹੜੀ ਈਸਟ ਦੀ ਪਰੰਪਰਾ ਹੈ ਚੌਰ ਝੁਲਦੇ ਸੀ। ਹੁਣ ਜਦੋਂ 10ਵੇਂ ਪਾਤਸ਼ਾਹ ਔਰ 10 ਗੁਰੂ ਸਾਹਿਬਾਨ ਜਦੋਂ ਇਸ ਧਰਤੀ ਦੇ ਉੱਤੇ ਆਪਣੇ ਹਯਾਤੀ ਦੇ ਵਿੱਚ ਸਨ, ਉਹਨਾਂ ਦੀ ਜੋਤ ਸਰੀਰ ਦੇ ਵਿੱਚ ਸੁਭਾਇਮਾਨ ਸੀ, ਤੇ ਉਦੋਂ ਪੀਰੀ ਤੇ ਮੀਰੀ ਦੋਨਾਂ ਦਾ ਜਿਹੜਾ ਸੋਮਾ ਹੈ ਉਹ ਗੁਰੂ ਸਾਹਿਬ ਸਨ। ਉਹਨਾਂ ਦੇ ਕੋਲ ਹੀ ਰੂਹਾਨੀਅਤ ਦਾ ਉਪਦੇਸ਼ ਦੇਣ ਦਾ ਸੀ, ਔਰ ਉਹੀ ਜਿਹੜੇ ਨੇ ਉਹਨਾਂ ਦੇ ਅੱਗੇ ਹੀ ਅਸੀਂ ਆਪਣਾ ਆਪਾ ਝੁਕਾ ਕੇ ਉਹਨਾਂ ਦੇ ਹੁਕਮ ਨੂੰ ਫਾਈਨਲ ਮੰਨਦੇ ਸੀ। ਅੱਛਾ। 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੀ ਪੀਰੀ ਦੀ ਬਾਦਸ਼ਾਹਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚਵਰ ਛਤਰ ਤਖਤ ਦੇ ਮਾਲਕ, ਔਰ ਇਸੇ ਲਈ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੁਭਾਇਮਾਨ ਹੁੰਦੇ ਨੇ। ਉੱਪਰ ਛਤਰ ਹੁੰਦਾ ਹੈ, ਕੈਨੋਪੀ ਹੁੰਦੀ ਹੈ ਜਿਹਨੂੰ ਅਸੀਂ ਧਾਰਮਿਕ ਚੰਦੋਆ ਲਫ਼ਜ਼ ਕਹਿੰਦੇ ਹਾਂ, ਔਰ ਜਿਹੜਾ ਹੈ ਉਹ ਚੌਰ ਹੁੰਦਾ। ਔਰ ਵਰਲਡਲੀ ਫੈਸਲੇ ਲੈਣ ਦੇ ਲਈ ਦੁਨੀਆਦਾਰੀ ਤੌਰ ਤਰੀਕਿਆਂ 'ਚ ਸਮਾਜਿਕ, ਆਰਥਿਕ, ਧਾਰਮਿਕ ਦੇ ਨਾਲ ਸਿਆਸੀ, ਇਕਨੋਮਿਕਲ, ਕਿਉਂਕਿ ਬਾਕੀ ਸਾਰੀ ਜਿਹੜਾ ਜੀਵਨ ਬਸਨ ਕਰਨਾ ਉਹ ਰੂਹਾਨੀਅਤ ਦੀ ਟੇਕ ਦੇ ਨਾਲ, ਸ਼ਬਦ ਦੇ ਆਸਰੇ ਦੇ ਨਾਲ, ਪਰ ਬਾਕੀਆਂ ਦੇ ਵਿੱਚ ਜਿਹੜਾ ਫੈਸਲਾ ਲੈਣ ਦਾ ਹੱਕ ਉਹ ਖਾਲਸਾ ਪੰਥ ਨੂੰ। ਇਸ ਲਈ ਅਸੀਂ ਜਦੋਂ ਸੰਗਤ ਨੂੰ ਵੀ ਐਡਰੈਸ ਕਰਦੇ ਹਾਂ, ਸੰਬੋਧਿਤ ਹੁੰਦੇ ਹਾਂ, ਮੇਰੇ ਲਈ ਇਹ ਜਦੋਂ ਮੈਂ ਸੰਗਤ ਨੂੰ ਸੰਬੋਧਿਤ ਹੁੰਦਾ ਤੇ ਮੇਰਾ ਇਹੀ ਹੁੰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਪਹਿਲੀ ਸੋਵਰਨਿਟੀ ਗੁਰੂ ਗ੍ਰੰਥ ਸਾਹਿਬ ਦੀ ਹੈ, ਦੀ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਰੂਪ ਖਾਲਸਾ ਜੀ। ਕਿਉਂਕਿ ਦੂਸਰਾ ਜਿਹੜਾ ਗੁਰੂ ਦਾ ਰੁਤਬਾ ਹੈ ਉਹ ਦੁਨਿਆਵੀ ਤੌਰ ਦੇ ਉੱਤੇ ਗੁਰੂ ਖਾਲਸਾ ਹੈ। ਇਸ ਲਈ ਅਸੀਂ ਗੁਰੂ ਖਾਲਸਾ ਕਰਕੇ ਖਾਲਸਾ ਪੰਥ ਨੂੰ ਐਡਰੈਸ ਕਰਦੇ ਹਾਂ। ਔਰ ਇਹ ਗੁਰਤਾ ਸਿਰਫ ਇਹੀ ਨਹੀਂ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਪੰਜਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖੜੀ ਕਰਕੇ ਦਿੱਤੀ। ਉਸ ਤੋਂ ਪਹਿਲਾਂ ਹੀ ਜਦੋਂ 10ਵੇਂ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਸਾਹਮਣੇ ਵੀਰ ਰਸੀ ਆਸਣ ਦੇ ਵਿੱਚ ਨਤਮਸਤਕ ਹੁੰਦਿਆਂ ਅੰਮ੍ਰਿਤ ਦੀ ਦਾਤ ਮੰਗੀ ਸੀ, ਉਦੋਂ ਹੀ ਪੰਜਾਂ ਦੇ ਰੂਪ ਦੇ ਸਾਹਮਣੇ, ਗੁਰੂ ਪੰਥ ਦੇ ਸਾਹਮਣੇ ਜਿਹੜਾ ਆਪਣਾ ਆਪਾ ਸਮਰਪਣ ਕੀਤਾ ਸੀ। ਇਸੇ ਤਰ੍ਹਾਂ ਅਸੀਂ ਚਮਕੌਰ ਦੀ ਗੜੀ 'ਚੋਂ ਜਦੋਂ 10ਵੇਂ ਪਾਤਸ਼ਾਹ ਪੰਜਾਂ ਸਿੰਘਾਂ ਦੇ ਬੇਨਤੀ ਨੂੰ ਮਾਂ ਹੁਕਮ ਦੇ ਸਾਹਮਣੇ ਗੜੀ ਛੱਡਣ ਦਾ ਫੈਸਲਾ ਕਰਦੇ ਨੇ, ਇਹ ਵੀ ਉਸ ਗੁਰੂ ਪੰਥ ਦੇ ਅੱਗੇ ਔਰ ਗੁਰੂ ਸਾਹਿਬ ਦੀ ਆਪਣੀ ਬਾਣੀ ਨੂੰ ਜਦੋਂ ਅਸੀਂ ਦੁਹਰਾਉਂਦੇ ਹਾਂ ਕਿ ਖਾਲਸਾ ਮੇਰੋ ਸਤਿਗੁਰ ਪੂਰਾ ਜੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਕਿ ਜਿਵੇਂ ਸਮੁੰਦਰ ਦੀਆਂ ਬੂੰਦਾਂ ਇੱਕ ਦੂਸਰੇ ਵਿੱਚ ਓਤ ਪਰੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਹੀ ਇਮਰਸ ਹੈ, ਉਸ ਦੇ ਵਿੱਚ ਹੀ ਹੈ। ਇਸ ਲਈ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਖਰੋ ਨਿਵਾਸ। ਹੁਣ ਜਿਹੜਾ ਆਮ ਹੁੰਦਾ ਹੈ, ਆਮ ਬਦਲਿਆ ਜਾ ਸਕਦਾ, ਜੋ ਖਾਸ ਹੈ ਉਹ ਬਦਲਿਆ ਨਹੀਂ ਜਾਂਦਾ। ਸੋ ਖਾਲਸੇ ਦੇ ਵਿੱਚ ਖਾਸਮ ਖਾਸ, ਔਰ ਇਹੀ ਸਾਡਾ ਪੰਜ ਕਕਾਰੀ ਰੂਪ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਤੇ ਇਹਦੇ 'ਚ ਗੁਰੂ ਕਲਗੀਧਰ, ਜਦੋਂ ਅਸੀਂ ਗੁਰੂ ਕਲਗੀਧਰ ਕਹਿੰਦੇ, ਗੁਰੂ ਕਲਗੀਧਰ 9 ਗੁਰੂ ਸਾਹਿਬਾਨ ਦੀ ਜੋਤ ਮੁਕੰਮਲ ਹੁੰਦੀ ਆ ਉਹਨਾਂ ਦੇ ਵਿੱਚ ਆ ਕੇ, ਉਸ ਦੇ ਵਿੱਚ ਵਸਦੇ ਨੇ। ਸੋ ਜ਼ਾਹਰ ਹੈ ਕਿ ਜਦੋਂ ਅੱਜ ਭੈਣ ਜੀ ਹਰਬੀਰ ਕੌਰ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੂੰ, ਔਰ ਮੈਂ ਸਮਝਦਾ ਵੀ ਹਰ ਸੰਵੇਦਨਸ਼ੀਲ ਸਿੱਖ ਨੂੰ ਲੱਗਦਾ ਹੈ ਕਿ ਕਿਵੇਂ ਇੱਕ ਡੈਲੀਬਰੇਟ, ਇੱਕ ਜਾਣ ਬੁੱਝ ਕੇ ਮਿੱਥੀ ਸਾਜ਼ਿਸ਼ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ, ਇੱਕ ਪਾਸੇ ਤਾਂ ਗੁਰੂ ਪੰਥ ਦੇ ਨਾਲ ਜੋ ਵਾਪਰ ਰਿਹਾ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਉਸ ਦੀ ਗੱਲ ਤਾਂ ਲਗਾਤਾਰਤਾ ਨਾਲ ਅਸੀਂ ਕਰਦੇ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ 47 ਤੋਂ ਬਾਅਦ ਪਹਿਲਾਂ ਨਕਲੀ ਗੁਰੂਡਮ ਖੜਾ ਕੀਤਾ ਗਿਆ,
ਕਿਵੇਂ ਉਹ ਨਰਕਤਾਰੀ ਹੋਣ, ਰਾਧਾ ਸੁਆਮੀ ਹੋਣ, ਆਸ਼ੂਤੋਸ਼ੀਏ ਹੋਣ, ਸੌਦਾ ਸਾਧ ਹੋਏ, ਭਨਿਆਰਾ ਹੋਏ, ਤੇ ਕਿੰਨੇ ਹੀ ਹੋਰ, ਬਾਬਾ ਵਾਰਫੇਅਰ, ਜਿਸ ਲਈ ਮੈਂ ਕਈ ਵਾਰ ਲਫ਼ਜ਼ ਇਸਤੇਮਾਲ ਕਰਦਾ ਹਾਂ, ਫਿਰ ਕੁਛ ਨਾਰਾਜ਼ ਵੀ ਹੋ ਜਾਂਦੇ ਨੇ ਸਾਡੇ ਨਾਲ, ਪਰ ਮੇਰਾ ਇਹ ਕਹਿਣਾ ਹੁੰਦਾ ਕਿ ਭਾਈ ਜਿਹੜੇ ਸੱਚਮੁੱਚ ਰੱਬ ਨਾਲ ਜੋੜਨ ਵਾਲੇ ਫਕੀਰ ਨੇ, ਸਾਧੂ ਨੇ, ਗੁਰਮੁਖ ਨੇ, ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ। ਪਰ ਜ਼ਰਾ ਨਜ਼ਰ ਮਾਰ ਕੇ ਤਾਂ ਦੇਖੋ ਕਿ ਕਿੰਨੇ ਕੁ ਉਸ ਪੱਧਰ ਦੇ ਨੇ, ਕਿੰਨੇ ਕੁ ਪਰਸੈਂਟੇਜ, ਤੁਸੀਂ ਕਿ ਉਂਗਲਾਂ 'ਤੇ ਵੀ ਗਿਣ ਸਕਦੇ ਹੋ ਤੁਸੀਂ। ਲੇਕਿਨ ਪੰਜਾਬ ਦਾ ਕੋਈ ਐਸਾ ਪਿੰਡ ਨਹੀਂ ਹੈ 13,000 ਚੋਂ ਜਿੱਥੇ 5-5 ਬਾਬੇ ਨਾ ਹੋਣ ਘੱਟੋ ਘੱਟ। ਹੁਣ ਇਹ ਕੌਣ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ, ਕਿਸ ਅੰਦਾਜ਼ ਦੇ ਵਿੱਚ, ਕਿਵੇਂ ਇਹਨਾਂ ਦੇ ਵੱਡੇ ਵੱਡੇ ਡੇਰੇ, ਔਰ ਕਿੰਨਾ ਵੱਡਾ ਪ੍ਰਭਾਵ ਜਿਹੜਾ ਉਹਨਾਂ ਨੇ ਆਪਣਾ ਉਹ ਵਧਾਇਆ ਹੋਇਆ। ਔਰ ਤੁਸੀਂ ਉੱਥੋਂ ਦੇਖੋਗੇ ਕਿ ਭਾਈ ਉਹ ਕੋਈ ਗੁਰੂ ਨੂੰ ਨਾਲ ਜੋੜਨ ਦਾ ਜਾਂ ਅਕਾਲ ਪੁਰਖ ਨਾਲ ਜੋੜਨ ਦਾ ਉਹਨਾਂ ਦਾ ਮਕਸਦ ਨਹੀਂ ਹੁੰਦਾ, ਉਹ ਆਪਣੇ ਆਪ ਨਾਲ ਜੋੜਦੇ ਨੇ। ਵੱਡੇ ਹੈੱਡਕੁਆਰਟਰ ਔਰ ਉਹ ਕਈ ਥਾਵਾਂ 'ਤੇ ਆਸ਼ੀ ਦੇ ਅੱਡੇ ਨੇ, ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਭਾਈ ਸੰਗਤ ਜਾਂ ਆਮ ਸਿੱਖ ਜਿਹੜਾ ਰੂਹਾਨੀਅਤ ਦੀ ਭਾਲ ਦੇ ਵਿੱਚ ਹੁੰਦਾ, ਉਹ ਇੱਕ ਤੋਂ ਬਾਅਦ ਇੱਕ ਥਾਂ ਦੇ ਉੱਤੇ ਟੱਕਰਾਂ ਮਾਰ ਰਿਹਾ ਹੁੰਦਾ, ਔਰ ਨਿਰਾਸ਼ਤਾ ਤੋਂ ਬਿਨਾਂ ਕੁਛ ਪੱਲੇ ਨਹੀਂ ਪੈਂਦਾ। ਫਿਰ ਅਸੀਂ ਇਹ ਦੇਖਦੇ ਹਾਂ ਜੀ ਇਹ ਕਿਉਂ ਧਰਮ ਪਰਿਵਰਤਨ ਕਿਉਂ ਹੋ ਰਿਹਾ, ਫਲਾਣੇ ਵੱਲ ਕਿਉਂ ਜਾ ਰਹੇ ਨੇ, ਢਿਮਕੇ ਵੱਲ ਕਿਉਂ ਜਾ ਰਹੇ। ਇਹਦੇ ਵੱਖਰੇ ਕਾਰਨ ਨੇ ਕਿ ਸ਼੍ਰੋਮਣੀ ਕਮੇਟੀ ਦੀ ਇੱਕ ਵੱਡੀ ਫੇਲਿਅਰ ਹੈ। ਪਰ ਅਸੀਂ ਇੱਕ ਪਾਸੇ ਇਹ ਗੁਰੂ ਡਾਮ, ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਪਾਸੇ ਤਾਂ ਇਹ ਸਾਰੇ ਖੜੇ ਕੀਤੇ ਗਏ, ਦੂਸਰਾ ਪੱਖ ਅਸੀਂ ਦੇਖਦੇ ਹਾਂ ਵੀ ਈਵਨ ਹਾਲਾਂ ਪੰਜਾਬ ਅਸੈਂਬਲੀ ਨੇ ਇਹ ਮਤਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਿਤ ਕਰਨ ਦੇ ਐਕਸਕਲੂਸਿਵ ਰਾਈਟ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੋਏ ਨੇ। ਲੇਕਿਨ ਜਿਵੇਂ ਭੈਣ ਜੀ ਨੇ ਕਿਹਾ ਵੀ ਤੁਸੀਂ ਅਮਰੀਕਾ 'ਚ ਵੀ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਸੀ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚਾਈਨਾ 'ਚ ਛਪ ਰਹੇ ਨੇ, ਔਰ ਕਿਵੇਂ ਇੱਥੇ ਜਿਹੜੇ ਪ੍ਰੋਮੀਨੈਂਟ ਲੋਕ ਉਹਨਾਂ 'ਚੋਂ ਭਾਵੇਂ ਇੱਕ ਦੋ ਨੂੰ ਤਨਖਾਹੀਆ ਬਣਾਇਆ ਜਾਂ ਇੱਧਰ ਉੱਧਰ ਹੋਇਆ, ਪਰ ਕੋਈ ਉਹਦੇ 'ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ, ਅੰਦਰ ਖਾਤੇ ਕਈ ਕੁਛ ਹੀ ਚੱਲ ਰਿਹਾ। ਔਰ ਕਿਵੇਂ ਈਵਨ ਉੱਥੋਂ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਭਵਨ ਜਾਂ ਦੂਸਰਾ ਸ਼੍ਰੋਮਣੀ ਕਮੇਟੀ ਦਾ, ਉੱਥੋਂ ਕਿਵੇਂ ਪੈਨ ਡਰਾਈਵ ਦੇ ਵਿੱਚ ਸਮੁੱਚਾ ਸਟੱਫ ਕੈਨੇਡਾ ਦੇ ਇੱਕ ਉਸ ਬੰਦੇ ਕੋਲ ਆਇਆ ਜਿਹਦਾ ਭਾਵੇਂ ਬਾਅਦ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਮਰਡਰ ਹੀ ਕੀਤਾ ਹੈ, ਮਲਕ, ਔਰ ਉਹ ਕੀ ਸਕੈਂਡਲ, ਔਰ ਕਿਵੇਂ ਉਹਦੇ ਸ਼੍ਰੋਮਣੀ ਕਮੇਟੀ ਦਾ ਉਸ ਵੇਲੇ ਦੇ ਸੈਕਟਰੀ ਸਮੇਤ ਇਨਵੋਲਵ ਸੀ, ਔਰ ਕਿਵੇਂ ਉਸ ਨੂੰ ਜਿਹੜਾ ਉਹ ਰਫਾ ਦਫਾ ਕਰ ਦਿੱਤਾ ਗਿਆ। ਫਿਰ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਬੀੜਾਂ ਜਿਹੜੀਆਂ ਸ਼ਾਇਦ 400 ਦੇ ਕਰੀਬ ਜਿਹੜੀਆਂ ਖੁਰਦ-ਬੁਰਦ ਹੋਈਆਂ, ਪਤਾ ਹੀ ਨਹੀਂ ਲੱਗਾ ਹੋਇਆ ਜੀ, ਉੱਥੇ ਭੇਜ ਦਿੱਤੀਆਂ, ਇੱਥੇ ਭੇਜ ਦਿੱਤੀਆਂ, ਰਿਕਾਰਡ 'ਚ ਪ੍ਰਕਾਸ਼ਿਤ ਨੇ, ਲੇਕਿਨ ਕਿੱਥੇ ਗਈਆਂ ਕੋਈ ਪਤਾ ਨਹੀਂ। ਉਹ ਵੀ ਸਕੈਂਡਲੀ ਦੇ ਬਾਵਜੂਦ ਕਿ ਮੋਰਚਾ ਵੀ ਇਸ ਦੇ ਉੱਤੇ ਲੱਗਾ, ਉਸ ਨੂੰ ਵੀ ਜਿਹੜਾ ਕਰ ਦਿੱਤਾ ਗਿਆ। ਔਰ ਇਹ ਵੀ ਬਿਲਕੁਲ ਠੀਕ ਕਿਹਾ ਕਿ ਵੀ ਮੂਲ ਤੌਰ ਦੇ ਉੱਤੇ ਆਪਣੇ ਸ਼੍ਰੋਮਣੀ ਕਮੇਟੀ ਦੇ ਮਤੇ ਨੇ ਕਿ ਜਿਹੜੀ ਪੁਰਾਤਨ ਪੰਜਾਬੀ ਦੇ ਵਿੱਚ ਲਿਖਣ ਢੰਗ ਸੀ, ਜਿਸ ਨੂੰ ਲੜੀਵਾਰ ਸਰੂਪ ਕਿਹਾ ਜਾਂਦਾ ਸੀ, ਕਿਉਂਕਿ ਪੁਰਾਤਨ ਲਿਖਤ ਪੰਜਾਬੀ ਦੇ ਵਿੱਚ ਜਿਹੜਾ ਉਹ ਅੱਖਰ ਇਵੇਂ ਤੋੜ ਕੇ ਨਹੀਂ ਸੀ ਲਿਖੇ ਜਾਂਦੇ, ਜਿਹਦੇ 'ਚ ਕਿ ਪਦ ਛੇਦ ਹੁੰਦਾ ਹੈ, ਵਿਛੇਦ ਤੋਂ ਆਇਆ ਸੰਸਕ੍ਰਿਤ ਦਾ ਲਫ਼ਜ਼ ਹੈ, ਉਹ ਜਿਹੜਾ ਜਿਵੇਂ ਸੰਧੀ ਵਿਛੇਦ ਹੁੰਦਾ ਹੈ, ਤੇ ਸੰਧੀ ਦਾ ਮਤਲਬ ਕੰਪਰੋਮਾਈਜ਼ ਹੁੰਦਾ ਹੈ। ਸੋ ਇਸੇ ਤਰ੍ਹਾਂ ਇੱਕ ਪਾਸੇ ਲੜੀਵਾਰ ਹੈ ਕਿ ਉਹਦੇ ਨਾਲ ਜੁੜਿਆ ਹੋਇਆ ਹੈ, ਇੱਕ ਪਾਸੇ ਹੈ ਕਿ ਪਦ ਉਸ ਛੇਦ ਕਰਨਾ, ਉਹਨੂੰ ਤੋੜਨਾ। ਸੋ ਲੇਕਿਨ ਹੁਣ ਸਵਾਏ ਕੁਛ ਇਤਿਹਾਸਕ ਗੁਰਦੁਆਰਿਆਂ ਦੇ ਤੁਹਾਨੂੰ ਕਿਤੇ ਵੀ ਜਿਹੜੇ ਲੜੀਵਾਰ ਸਰੂਪ ਨੇ, ਕਿਉਂਕਿ ਜਿਹੜਾ ਇਹ ਠੀਕ ਹੈ ਦੋਨੋਂ ਪਾਸੇ ਦੇ ਆਰਗੂਮੈਂਟ ਦਿੱਤੇ ਜਾ ਸਕਦੇ ਨੇ, ਬਹੁਤ ਸਾਰੇ ਦਿੰਦੇ ਨੇ, ਮੈਂ ਉਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ, ਪਰ ਜਿਹੜਾ ਲੜੀਵਾਰ ਸਰੂਪ ਰਾਹੀਂ ਜੁੜਦਾ ਸੀ, ਇੱਕ ਤਰੀਕਾ ਸੀ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਣੀ ਹੈ, ਪਹਿਲਾਂ 5 ਗ੍ਰੰਥੀ ਪੜ੍ਹਾਈ ਜਾਂਦੀ ਸੀ, ਫਿਰ ਭਗਤ ਬਾਣੀ ਸੀ, ਫਿਰ ਉਹਦੇ ਨਾਲ ਤੁਸੀਂ ਮਹਾਰਾਜ ਦੇ ਉਹਨੂੰ ਚਰਨੀ ਲੱਗਣਾ ਵੀ ਕਹਿੰਦੇ ਸੀ, ਤੁਸੀਂ ਇੱਕ ਪ੍ਰੋਪਰ ਅੰਦਾਜ਼ ਦੇ ਵਿੱਚ ਜਿਹੜਾ ਉਹ ਬਾਣੀ ਪੜ੍ਹਦੇ ਸੀ। ਫਿਰ ਇੱਕ ਅਦਬ ਅਦਾਬ ਵੀ ਹੁੰਦਾ ਸੀ, ਇੱਕ ਤੁਹਾਨੂੰ ਜਦੋਂ ਤੁਸੀਂ ਉਸ ਸਾਰੀ ਪ੍ਰੋਸੈਸ 'ਚੋਂ ਲੰਘਦੇ ਸੀ, ਬਾਣੀ ਦੇ ਅਰਥ ਭਾਵ ਵੀ ਤੁਹਾਨੂੰ ਸਮਝ ਆਉਂਦੇ ਸੀ। ਹੁਣ ਤਾਂ ਮੈਂ ਤਾਂ ਹੈਰਾਨ ਹਾਂ, ਹਾਲਾਂ ਇਸ ਦੇ ਉੱਤੇ ਅਕਾਲ ਤਖਤ ਦਾ ਹੁਕਮਨਾਮਾ ਹੈ, ਬਾਕੀ ਤਾਂ ਤੁਸੀਂ ਛੱਡੋ, 99% ਰਾਗੀ ਜਿਨ੍ਹਾਂ ਨੇ ਅੱਧਾ ਘੰਟਾ 2 ਸ਼ਬਦ ਪੜ੍ਹਨੇ ਹੁੰਦੇ ਨੇ, ਉਹ ਜਿਵੇਂ ਅਨਾਊਂਸ ਕਰਦੇ ਨੇ ਉਹਦੇ 'ਚੋਂ ਫੋਨ 'ਚੋਂ ਕੱਢਦੇ ਨੇ, ਉਹ ਉਹਦੇ 'ਤੇ ਬਾਜੇ 'ਤੇ ਰੱਖਿਆ ਹੁੰਦਾ, ਉਹ ਦੂਜਾ ਉਹਨੂੰ ਕਰ ਰਿਹਾ ਹੁੰਦਾ ਕਿ ਬਈ
ਕਿੱਥੇ ਘੰਟਿਆਂ ਵਧੀ। ਅਸੀਂ ਉਹਨਾਂ ਬਚਪਨ ਤੋਂ ਉਹਨਾਂ ਕੀਰਤਨੀ ਸਿੰਘਾਂ ਨੂੰ ਸੁਣਿਆ, ਘੰਟਿਆਂ ਵਧੀ, ਭਾਵੇਂ ਸੂਰਮੇ ਸੀ, ਜਿਹੜੀ ਮੂੰਹ ਜ਼ਬਾਨੀ ਜਿਸ ਨੂੰ ਅਸੀਂ ਕਹਿੰਦੇ ਸੀ ਕਿ ਭਾਈ ਉਹ ਕੀਰਤਨ ਕਰ ਰਹੇ ਨੇ, ਤੁਹਾਨੂੰ ਇੱਕ ਆਨੰਦ ਵੀ ਮਹਿਸੂਸ ਹੁੰਦਾ ਸੀ। ਹੁਣ 2 ਸ਼ਬਦ ਪੜ੍ਹਨ ਦੇ ਲਈ ਵੀ ਉਹਨਾਂ ਨੇ ਉਹ, ਹਾਲਾਂਕਿ ਇਸ ਦੇ ਉੱਤੇ ਹੈ ਹੁਕਮਨਾਮਾ ਕਿ ਨਹੀਂ ਤੁਸੀਂ ਮਹਾਰਾਜ ਦੀ ਪੋਥੀ ਨੂੰ ਕੋਈ ਅਦਬ ਅਦਾਬ ਨਾਲ ਚੁੱਕਦਾ ਸੀ, ਕੋਈ ਰੱਖਦਾ ਸੀ, ਆਮ ਵੀ। ਸੋ ਇਸ ਸਾਰੇ ਨੇ ਜਿਹੜਾ, ਔਰ ਉਹ ਅਦਬ ਅਦਾਬ, ਜਾਂ ਜਦੋਂ ਤੁਸੀਂ ਇੱਕ ਬੈਠਦੇ ਹੋ ਬਾਣੀ ਪੜ੍ਹਨ ਦੇ ਲਈ, ਜਾਂ ਦੂਸਰਾ ਇੱਕ ਜਿਹੜਾ ਸਰਾਊਂਡਿੰਗ ਹੁੰਦੀ ਹੈ ਉਸ ਦਾ ਇੱਕ ਆਪਣਾ ਇੰਪੈਕਟ ਹੁੰਦਾ ਹੈ। ਸੋ ਭੈਣ ਜੀ ਨੇ ਜਿਹੜਾ ਉਹ ਆਪਣੇ ਉਸ ਦਰਦ ਨੂੰ ਵੀ ਬਿਆਨਿਆ ਕਿ ਭਾਈ ਕਿਵੇਂ ਅਸੀਂ ਹੌਲੀ 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 ਅਦਬ ਨੂੰ ਵੀ ਛੱਡ ਰਹੇ ਹਾਂ, ਕਿਸ ਕਿਸਮ ਦਾ ਇਹ ਸਾਰਾ ਪਾਰਟ ਸਾਹਮਣੇ ਆ ਰਿਹਾ, ਔਰ ਕਿਸੇ ਨੂੰ ਬਹੁਤ ਸਾਰਿਆਂ ਦਾ ਇਹ ਜਿਹੜਾ ਇਸ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਕੀ ਹੋ ਰਿਹਾ। ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਔਰ ਵੱਡੇ ਵੱਡੇ ਜਿਹੜੇ ਨੇ ਔਰ ਹੋਰ ਜਿਹੜੇ ਇਸ ਕਿਸਮ ਦੇ ਜਿਹਦੇ 'ਚੋਂ ਪਬਲਿਸਿਟੀ ਨਿਕਲੇ, ਬੱਲੇ ਬੱਲੇ ਹੋਏ ਗ੍ਰਾਸ ਰੂਟ ਦੇ ਉੱਤੇ ਜਿਹੜਾ, ਔਰ ਇਹ ਨਹੀਂ ਹੈ ਵੀ ਕੋਈ ਕੰਮ ਕਰ ਨਹੀਂ ਰਿਹਾ, ਜਿਹੜੇ ਲੋਕ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਐਨਕਰੇਜਮੈਂਟ ਨਹੀਂ ਹੈ ਕਿਸੇ ਪਾਸੋਂ। ਹੁਣ ਪਿਛਲੇ ਦਿਨਾਂ 'ਚ ਇੱਕ ਬਹੁਤ ਪ੍ਰੋਮੀਨੈਂਟ ਪ੍ਰਚਾਰਕ, ਮੈਂ ਉਹਨਾਂ ਦੇ ਨਾਂ ਨਹੀਂ ਲਵਾਂਗਾ, ਜਿਨ੍ਹਾਂ ਦਾ ਜੇ ਪੰਥ ਦੇ 5 ਵੱਡੇ ਕਥਾਵਾਚਕ ਜਿਨ੍ਹਾਂ ਨੂੰ ਕੌਮ ਸੁਣਦੀ ਹੈ ਔਰ ਸਤਿਕਾਰ, ਉਹਨਾਂ 'ਚੋਂ ਇੱਕ ਸੱਜਣ ਜਿਹੜੇ ਅਮਰੀਕਾ ਆਏ ਹੋਏ ਨੇ, ਉਹਨਾਂ ਦੀ ਮੈਨੂੰ ਕਾਲ ਆਈ, ਬੜੀ ਦੇਰ ਉਹ ਗੱਲਬਾਤ ਕਰਦੇ ਰਹੇ, ਉਹ ਸਾਡੇ ਇੱਥੋਂ ਸਟੂਡੀਓ ਵੀ ਹੋ ਕੇ ਗਏ ਹੋਏ ਨੇ। ਤੇ ਉਹਨਾਂ ਨੇ ਕਿਹਾ, ਕਹਿਣ ਲੱਗੇ ਜੀ ਮੈਂ ਬੇਸ਼ੱਕ ਇੱਥੇ ਮੇਰਾ ਹੋ ਗਿਆ ਸਪਾਂਸਰ ਔਰ ਦੂਸਰਾ, ਲੇਕਿਨ ਮੈਂ ਤਾਂ ਪੰਜਾਬ 'ਚ ਜਾ ਕੇ ਕੰਮ ਕਰਨਾ ਚਾਹੁੰਦਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਰਿਅਲਾਈਜ਼ ਹੀ ਨਹੀਂ ਕਰ ਰਹੇ ਕਿ ਵੀ ਇੱਕ ਪਾਸੇ ਤਾਂ ਚਲੋ ਮੁਲਕ ਹੋਣਾ ਸਾਡੇ ਲਈ ਜ਼ਰੂਰੀ ਹੈ। ਉਹਨਾਂ ਨੇ ਕਿਹਾ ਤੁਸੀਂ ਸਾਰੇ ਮਿਹਨਤ ਕਰ ਰਹੇ ਹੋ ਇਸ ਪਾਸੇ। ਉਹਨਾਂ ਨੇ ਕਿਹਾ ਵੀ ਤੁਸੀਂ ਧਰਤੀ ਤੇ ਜਾ ਕੇ ਦੇਖੋ ਵੀ ਤਬਦੀਲੀ ਕਿਵੇਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਵੀ ਜੇ ਅਸੀਂ ਉੱਥੇ ਹੀ ਨਾ ਰਹੀ ਸਿੱਖੀ ਦੀ ਗੱਲ, ਔਰ ਉੱਥੇ ਹੀ ਜਿਸ ਕਿਸਮ ਦਾ ਪਿੰਡਾਂ ਦੇ ਵਿੱਚ ਔਰ ਜੋ ਮਾਹੌਲ ਬਣਾ ਦਿੱਤਾ ਗਿਆ, ਜਿਸ ਕਿਸਮ ਦੀਆਂ ਰਸਮਾਂ 'ਚ ਸਾਨੂੰ ਉਲਝਾ ਦਿੱਤਾ ਹੈ, ਜਿਸ ਕਿਸਮ ਦਾ ਸਮਾਜਿਕ ਸਾਡੇ ਸਰੋਕਾਰ ਔਰ ਬੇਸ਼ਰਮੀ ਬੇਹਯਾਈ ਉਹਨੇ ਟੇਕ ਓਵਰ ਕੀਤਾ। ਔਰ ਕਿਉਂਕਿ ਬਹੁਤੇ ਉਹੀ ਗੱਲ ਕਹਿਣੀ ਚਾਹੁੰਦੇ ਨੇ ਜਿਹੜੇ ਕਿ ਮੈਜੋਰਟੀ ਸੁਣਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਵੀ 3 ਧਾਰਾਵਾਂ ਨੇ, ਇੱਕ ਉਹ ਨੇ ਜਿਹੜੇ ਪ੍ਰਬੰਧਕਾਂ ਨੂੰ ਖੁਸ਼ ਕਰਦੇ ਨੇ, ਇੱਕ ਨੇ ਜਿਹਨਾਂ ਨੂੰ ਪਤਾ ਹੈ ਵੀ ਤੁਸੀਂ ਇਸ ਕਿਸਮ ਦੀ ਤਕਰੀਰ ਕਰੋ ਜਾਂ ਕਥਾ ਕਰੋ ਕਿ ਭਾਈ ਪ੍ਰਬੰਧਕ ਵੀ ਖੁਸ਼ ਤੇ ਸੰਗਤ ਵੀ ਖੁਸ਼ ਬੜਾ ਹੋਏ, ਤੇ ਤੀਸਰੀ ਗੱਲ ਹੈ ਵੀ ਤੁਸੀਂ ਸਿਧਾਂਤਕ ਗੱਲ ਕਰੋ, ਕਹਿੰਦੇ ਪ੍ਰਬੰਧਕ ਵੀ ਨਾਰਾਜ਼ ਤੇ ਸੰਗਤ ਵੀ ਨਾਰਾਜ਼ ਹੈ। ਹੁਣ ਅੱਜ ਵੀ ਜਦੋਂ ਅਸੀਂ ਹੋਲੇ ਮਹੱਲੇ ਦੀ ਤੁਸੀਂ ਗੱਲ ਕੀਤੀ, ਜਾਂ ਅਸੀਂ ਕਿਹਾ ਕਿ ਵੀ ਹੋਲਾ ਮਹੱਲਾ ਮਹਿਜ਼ ਇੱਕ ਤਿਉਹਾਰ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗੇਗਾ ਜੀ ਇਹਨਾਂ ਨੇ ਹਰ ਗੱਲ 'ਚ ਹੀ ਕੋਈ ਨਾ ਕੋਈ ਕਹਿ ਦੇਣਾ ਹੁੰਦਾ। ਦੇਖੋ ਜੀ ਅਸੀਂ ਤਾਂ ਸਵੇਰੇ ਉੱਠਦੇ ਹਾਂ, ਕਿੰਨਿਆਂ ਨੂੰ ਵਧਾਈ ਦਾ ਕਾਰਡ ਭੇਜਿਆ ਤਾਂ ਵੈਸੇ ਮੈਂ ਵੀ, ਪਰ ਉਹਦੇ 'ਚ ਵੀ ਸਪਿਰਿਟ ਤਾਂ ਇਹੀ ਸੀ ਕਿ ਭਾਈ ਤੁਸੀਂ ਦੇਖੋ ਕਿ ਵੀ ਹੋਲਾ ਮਹੱਲਾ ਜਿਹੜਾ ਲਫ਼ਜ਼ ਹੈ ਇਹਦੇ ਨਾਂ ਨਾਲ ਨਾ ਪਹਿਲਾਂ ਤਿਉਹਾਰ ਹੈ ਨਾ ਬਾਅਦ ਤਿਉਹਾਰ ਹੈ। ਹੁਣ ਹੋਲਾ ਮਹੱਲਾ ਕੀ ਹੈ, ਇਸ ਦੇ ਜੇ ਮੈਂ ਆਖਰੀ ਲਫ਼ਜ਼ ਸਾਡੇ ਕੌਮ ਦੇ ਜਿਹੜਾ ਇੱਕੋ ਇੱਕ ਮੈਂ ਸਮਝਦਾ ਵੀ ਯੂਨੀਕ ਕੰਮ ਉਸ ਤੋਂ ਬਾਅਦ ਤਾਂ ਕਿਹਨੇ ਕਰਨਾ ਸੀ, ਮਹਾਨ ਕੋਸ਼ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਜਿਨ੍ਹਾਂ ਨੇ ਇੰਨੀ ਜਿਹੜੀ ਹੈ ਖੋਜ ਰਿਸਰਚ ਕਰਕੇ ਇੱਥੋਂ ਤੱਕ ਪਹੁੰਚੇ, ਤਾਂ ਉਹਨਾਂ ਨੇ ਮਹਾਨ ਕੋਸ਼ ਦੇ ਕਰਤਾ, ਉਹਨਾਂ ਨੇ ਜਿਹੜਾ ਉਹ ਇਸ ਨੂੰ ਡਿਫਾਈਨ ਕੀਤਾ ਵੀ ਹੈ ਕੀ ਹੋਲਾ ਮਹੱਲਾ। ਉਹਨਾਂ ਨੇ ਯੁੱਧ ਵਿਦਿਆ, ਉਹਨਾਂ ਦੇ ਮੈਂ ਲਫ਼ਜ਼ ਮਹਾਨ ਕੋਸ਼ 'ਚੋਂ ਕੋਟ ਕਰ ਰਿਹਾ, ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਵਦੀ ਇੱਕ ਨੂੰ ਸਿੱਖਾਂ 'ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਪਹਿਲੀ ਗੱਲ ਤਾਂ ਇਹ ਬੜੀ ਜ਼ਰੂਰੀ ਹੈ। ਹੁਣ ਉਹਦੇ 'ਚ ਮੈਨੂੰ ਯਾਦ ਹੈ ਸਰਪਾਲ ਸਿੰਘ ਪੁਰੇਵਾਲ ਕਹਿਣ ਲੱਗੇ ਜਦੋਂ ਉਹ ਤਰੀਕਾ ਨਿਯਤ ਕਰ ਰਹੇ ਸੀ, ਹਾਲਾਂਕਿ ਬਿਲਕੁਲ ਭਾਈ ਕਾਹਨ ਸਿੰਘ ਨਾਭਾ ਨੇ ਠੀਕ ਕਿਹਾ ਕਿ ਜਿਹਨੂੰ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਬਿਗਨਿੰਗ ਦਾ ਮਹੀਨਾ ਚੇਤ ਔਰ ਪਹਿਲੀ ਚੇਤ ਨਾਲ ਜੋੜਦੇ ਹਾਂ, ਅਸਲ ਦੇ ਵਿੱਚ ਕਿਉਂਕਿ 1699 ਈਸਵੀ ਦੀ ਵਿਸਾਖੀ ਨੂੰ, ਜਦੋਂ ਕਿ ਹਿੰਦੂ ਕੈਲੰਡਰ ਜਾਂ ਬਿਕਰਮੀ ਕੈਲੰਡਰ ਮੁਤਾਬਕ 1756 ਬਿਕਰਮੀ ਸੀ, ਖਾਲਸਾ ਪੰਥ ਦੀ ਸਾਜਨਾ ਹੋਈ। ਔਰ ਪਹਿਲਾ ਹੋਲਾ ਮਹੱਲਾ ਕਿਉਂਕਿ ਬਾਕੀ ਤਾਂ ਐਗਜ਼ਿਸਟਿੰਗ ਸੀ, ਜੇ ਹੁਣ ਦੀਵਾਲੀ ਦੇ ਮੌਕੇ ਦੇ ਉੱਤੇ ਜਾਂ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜੇ 2 ਦਿਨ ਜੋੜੇ ਜਾਂਦੇ ਨੇ, ਬਾਅਦ ਸਰਬੱਤ ਖਾਲਸਾ ਦੇ ਇਕੱਠ ਵੀ ਹੋਣੇ ਸ਼ੁਰੂ ਹੋਏ, ਜਾਂ ਵਿਸਾਖ ਪਹਿਲੀ ਨੂੰ ਜਿਹੜਾ
ਇਕੱਠ ਜਾਂ ਭਾਈ ਪਾਰੋ ਜੀ ਨੇ ਪਹਿਲਾ ਇਕੱਠ ਗੋਇੰਦਵਾਲ ਸਾਹਿਬ ਸੱਦਿਆ, ਇਹ ਐਗਜ਼ਿਸਟਿੰਗ ਦਿਨਾਂ ਦਾ ਇਸਤੇਮਾਲ ਕਰਨਾ ਸੀ ਜਿਹੜੇ ਲੋਕ ਕਿਸੇ ਨਾ ਕਿਸੇ ਬਹਾਨੇ ਨਾਲ ਸੈਲੀਬ੍ਰੇਟ ਕਰਦੇ ਸੀ। ਪਰ ਖਾਲਸਾ ਸਾਜਨਾ ਤੋਂ ਬਾਅਦ ਜਿਹੜਾ ਖਾਲਸਾ ਪੰਥ ਦਾ ਇੱਕੋ ਇੱਕ ਫੈਸਟੀਵਲ ਕਹਿ ਲਓ ਜਾਂ ਕਮਿਟਮੈਂਟ ਕਹਿ ਲਓ ਜਾਂ ਰਿਜ਼ੋਲਵ ਦਾ ਦਿਨ ਕਹਿ ਲਓ, ਉਹ ਹੋਲਾ ਮਹੱਲਾ ਹੈ। ਹਾਲਾਂ ਇਹਦੇ 'ਤੇ ਵਿਦਵਾਨਾਂ ਦੀਆਂ ਦੋ ਰਾਵਾਂ ਨੇ। ਕਈ ਪਹਿਲਾ ਹੋਲਾ ਮਹੱਲਾ 1700 ਈਸਵੀ 'ਚ ਮਨਾਉਣ ਦੀ ਗੱਲ ਹੈ, ਔਰ ਕੁਝ ਸੋਰਸਿਸ ਨੇ 1701 ਕਿਹਾ, ਪਰ ਮੈਨੂੰ ਇਹ ਲੱਗਦਾ ਹੈ ਵੀ 1700 ਜ਼ਿਆਦਾ ਠੀਕ ਹੋਏਗਾ, ਕਿਉਂਕਿ ਪਹਿਲੀ ਵਿਸਾਖ 1699 ਨੂੰ, ਜਦੋਂ ਕਿ ਹੁਣ ਮੂਲ ਨਾਨਕਸ਼ਾਹੀ ਕੈਲੰਡਰ 'ਚੋਂ 14 ਅਪ੍ਰੈਲ ਬਣਦਾ, ਸੋ ਕਿਉਂਕਿ ਸਾਰਾ 1699 ਲੰਘਿਆ ਤੇ ਖਾਲਸੇ ਦੀ ਜਿਹੜੀ ਸਿਰਜਣਾ ਤੋਂ ਬਾਅਦ ਜੋ ਜੋ ਚੇਂਜਿਸ ਚੱਲ ਰਹੀਆਂ ਨੇ, ਆਲੇ ਦੁਆਲੇ ਦੁਸ਼ਮਣੀ ਦਾ ਮਾਹੌਲ ਵੀ ਹੈ ਔਰ ਦੂਸਰਾ ਵੀ ਹੈ, ਔਰ ਉਦੋਂ ਤੱਕ 5 ਕਿਲੇ ਜਿਹੜੇ ਅਨੰਦਪੁਰ ਸਾਹਿਬ ਦੀ ਸਰਾਊਂਡਿੰਗ 'ਚ ਨੇ, ਆਨੰਦਗੜ੍ਹ ਮੁੱਖ ਤੌਰ 'ਤੇ ਹੈ, ਕੇਸਗੜ੍ਹ ਹੈ, ਹੋਲਗੜ੍ਹ ਹੈ ਜਿਹੜਾ ਫਿਰ ਹੋਲੇ ਮਹੱਲੇ ਦੇ ਨਾਲ ਜੁੜਦਾ ਹੈ ਇਸ ਦੀ ਇੱਕ, ਔਰ ਜ਼ਾਹਰ ਹੈ ਲੋਹਗੜ੍ਹ ਹੈ ਜਿੱਥੇ ਕਿ ਬਹੁਤ ਸਾਰੇ ਸ਼ਸਤਰ ਸਟੋਰ ਵੀ ਕੀਤੇ ਹੋਏ ਨੇ, ਰੱਖੇ ਵੀ ਹੋਏ ਨੇ, ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਜਿਹੜਾ ਪਾਰਟ ਹੈ। ਸੋ ਇਹ ਨਾਲ ਦੀ ਨਾਲ ਹੀ ਜਿਹੜਾ ਇਹ ਸ਼ੁਰੂ ਹੋ ਜਾਂਦਾ ਹੈ, ਔਰ ਇਸ ਨੂੰ ਔਰ ਇਸ ਦੀ ਤਰੀਕ ਵੀ ਜਿਹੜਾ ਉਸ ਤੋਂ ਵੱਖਰਾ ਇਹਦਾ ਹੋਲੀ ਦੇ ਨਾਲ ਇਹ ਹੋ ਸਕਦਾ ਜਦੋਂ ਸ਼ੁਰੂ 'ਚ ਹੋਇਆ ਕਈ ਵਾਰੀ, ਕਿਉਂਕਿ ਬਿਕਰਮੀ ਕੈਲੰਡਰ 15 ਦਿਨ ਅੱਗੇ ਪਿੱਛੇ ਜਾਂਦਾ ਹੈ ਉਸ, ਪਰ ਇਹ ਪਹਿਲੀ ਚੇਤ ਨੂੰ ਹੀ ਹੋਲੇ ਮਹੱਲੇ ਦੇ ਨਾਲ ਜੋੜਿਆ ਗਿਆ। ਹੁਣ ਹਾਲਾਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ 12 ਚੇਤ ਹੈ, ਹੁਣ ਇਹ ਇਸ ਲਈ ਹੈ ਕਿਉਂਕਿ ਇਹਦਾ ਵਿਆਹ ਹੋਲੀ ਦੇ ਨਾਲ ਕੀਤਾ ਹੋਇਆ ਕਿ ਜਿਸ ਦਿਨ ਹੋਲੀ ਹੋਣੀ ਹੈ, ਹੋਲੀ ਉਹਨਾਂ ਨੇ ਕੈਲਕੂਲੇਟ ਕਰਨੀ ਹੈ ਪੰਡਤਾਂ ਨੇ, ਉਸ ਤੋਂ ਅਗਲਾ ਦਿਨ ਹੋਲਾ ਹੋਏਗਾ। ਇਹ ਤਾਂ ਠੀਕ ਹੈ, ਸਾਡੇ ਪੁਰਾਤਨ ਪੋਲੀਟੀਕਲ ਸੋਰਸ ਜਾਂ ਦੂਜੇ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ, ਇਹ ਤਾਂ ਜ਼ਰੂਰ ਵੱਖਰਾ ਕਿਹਾ ਕਿ ਜੀ, ਪਰ ਹੁਣ ਤੁਸੀਂ ਉਹ ਰੰਗਾਂ ਦੇ ਨਾਲ ਜੋੜ ਕੇ ਦੇਖੋ, ਨਿਹੰਗ ਸਿੰਘਾਂ ਤੇ ਦੂਜਿਆਂ ਦੀਆਂ ਕੀ ਸ਼ਕਲਾਂ ਜਿਹੜੀਆਂ ਨੇ, ਰੰਗ ਨੂੰ ਕਦੋਂ ਆ ਗਏ ਰੰਗ, ਤੇ ਕੀ ਉਹਦੇ ਨਾਲ ਭਾਈ ਨੰਦ ਲਾਲ ਜੀ ਦੀਆਂ 1-2 ਗਜ਼ਲਾਂ ਜਿਹਦੇ 'ਚ ਉਹਨਾਂ ਨੇ ਗੁਲਾਲ ਦੀ ਗੱਲ ਕੀਤੀ, ਉਹਨੂੰ ਜੋੜ ਕੇ ਇਹ ਕਦੋਂ ਵਿੱਚ ਵੜ ਗਿਆ। ਹੁਣ ਹਾਲਾਂ ਈਵਨ ਹੋਲੀ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਹੋਲੀ ਸ਼ਬਦ ਆਇਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਕਿ ਭਾਈ ਜਿਹੜੀ ਸਿੱਖ ਦੇ ਲਈ ਜਾਂ ਜਿਹੜਾ ਰੂਹਾਨੀਅਤ ਦੇ ਰਸਤੇ 'ਤੇ ਤੁਰਿਆ ਹੋਇਆ ਉਹਦੇ ਲਈ ਹੋਲੀ ਦਾ ਮਤਲਬ ਹੈ ਰੱਬ ਦੇ ਪਿਆਰਿਆਂ ਦੀ ਸੇਵਾ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤੇ ਲਾਲ ਦੇਵ, ਕਿ ਜਦੋਂ ਤੁਸੀਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਬੈਠਦੇ ਹੋ ਤੇ ਉਹ ਰੱਬ ਦਾ ਰੰਗ ਜਿਹੜਾ ਤੁਹਾਨੂੰ ਫਿਰ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ, ਕਿ ਸੂਰਬੀਰ ਦੇ ਕਨਸੈਪਟ ਦੇ ਨਾਲ ਹੀ ਇਹ ਗੱਲ ਜੁੜੀ ਹੋਈ ਹੈ ਕਿ ਜਿਸ ਨੂੰ ਇਹ ਰੰਗ ਵਾਹਿਗੁਰੂ ਦੇ ਪਿਆਰ ਦਾ ਲੱਗਾ ਉਹ ਸੂਰਬੀਰ ਹੈ। ਤੇ ਇਹੀ ਜਿਹੜਾ ਹੋਲੀ ਕੀਨੀ ਸੰਤ ਸੇਵ, ਕਿ ਮੈਂ ਤਾਂ ਇਸ ਨੂੰ ਮੇਰੇ ਲਈ ਹੋਲੀ ਸੰਤ ਦੀ ਸੇਵਾ ਹੈ, ਫਕੀਰਾਂ ਦੀ ਸੇਵਾ ਹੈ, ਔਰ ਉਹਨਾਂ ਦੇ ਨਾਲ ਜੁੜ ਕੇ ਜਿਹੜਾ ਇਹ ਲਾਲ ਗੁਲਾਲ ਅੰਦਰ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅੰਦਰ ਰੰਗ ਦੀ ਲਾਲੀ ਹੈ, ਉਸ ਦੇ ਅੰਦਰ ਜਾਏ ਪੁੱਛੋ ਸੁਹਾਗਣੀ ਵਾਹੇ ਕਿਨੀ ਬਾਤੀ ਸ਼ੌ ਪਾਈ ਹੈ, ਇਹ ਜਿਹੜਾ ਸ਼ੌ ਦਾ ਮਿਲਣਾ ਇਹ ਲਾਲ ਰੰਗ ਦਾ ਲੱਗਣਾ ਹੈ, ਫਿਰ ਜਿਹੜਾ ਉਹ ਤੁਹਾਡਾ ਚਿਹਰੇ ਦੇ ਉੱਤੇ, ਤੁਹਾਡੇ ਵਜੂਦ ਦੇ ਅੰਦਰ, ਤੁਹਾਡੇ ਰੋਮ ਦੇ ਅੰਦਰ ਉਸ ਦਾ ਹੋਣਾ। ਪਰ ਇਹਨੂੰ ਕਦੋਂ ਇਹ ਹੋਲਕਾ ਵਾਲੀ ਹੋਲੀ ਨਾਲ ਜੋੜ ਦਿੱਤਾ, ਕਦੋਂ ਇਹ ਰੰਗਾਂ ਦੇ ਨਾਲ ਜੋੜ ਦਿੱਤਾ ਹੈ, ਔਰ ਕਿਵੇਂ ਇਹਨੂੰ ਜਿਹਨੂੰ ਆਲਰੇਡੀ ਬ੍ਰਾਹਮਣਾਂ ਨੇ, ਕਦੇ ਤੁਸੀਂ ਦੇਖਿਆ ਬਨਾਰਸ ਦੇ ਬ੍ਰਾਹਮਣ ਜਾਂ ਉਹਨਾਂ ਦੇ ਕੇਰਲਾ ਦੇ ਨੰਬੂਦਰੀ ਬ੍ਰਾਹਮਣ ਜਾਂ ਉੜੀਸਾ ਉਹਨਾਂ ਦੀ ਜਗਨਨਾਥਪੁਰੀ ਦੇ ਬ੍ਰਾਹਮਣ, ਉਹਨਾਂ ਦੀਆਂ ਧੋਤੀਆਂ ਜਿਹੜੀਆਂ ਨੇ ਉਹ ਰੰਗ ਨਾਲ ਲਿਬੜੀਆਂ ਹੋਣ, ਇਹਨੂੰ ਸ਼ੂਦਰਾਂ ਦਾ ਤਿਉਹਾਰ ਬਣਾਇਆ ਹੋਇਆ। ਇਹਨਾਂ ਨੂੰ ਸੀ ਵੀ ਗੰਦਮੰਦ ਇੱਕ ਦੂਜੇ ਦੇ ਉੱਤੇ ਪਾਈ ਜਾਓ, ਔਰ ਉਸ ਸਾਰੇ ਦੇ ਨਾਲ ਜੋੜਿਆ ਹੋਇਆ। ਬ੍ਰਾਹਮਣ ਨੇ ਤਾਂ ਆਪਣਾ ਤਿਉਹਾਰ ਜਿਹੜਾ ਉਹ ਵਿਸਾਖ ਨਾਲ ਜੋੜਿਆ ਹੋਇਆ ਸੀ, ਕਸ਼ਤਰੀਆਂ ਨੂੰ ਦੁਸਹਿਰੇ ਨਾਲ ਜੋੜਿਆ ਹੋਇਆ ਸੀ, ਵੈਸ਼ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਉਹ ਪੂਜਾ ਕਰੋ ਲక్ష్ਮੀ ਦੀ, ਦੀਵਾਲੀ ਦੇ ਨਾਲ ਜੋੜਿਆ ਹੋਇਆ, ਤੇ ਸ਼ੂਦਰਾਂ ਦੇ ਹਵਾਲੇ ਕੀਤਾ ਹੋਇਆ ਸੀ ਕਿ ਵੀ ਕਰੋ। ਹੁਣ ਇਹ ਇੱਕ ਵੱਖਰੀ ਕਹਾਣੀ ਹੈ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ ਖਾਲਸੇ ਦੇ ਉਸ ਰੂਪ ਨੂੰ ਜਿਹਦੇ 'ਚ ਨਿਰੰਕਾਰ ਦਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਉੱਥੇ ਜਦੋਂ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਨੇ ਕਿ ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ
ਐਵਰੀ ਡੇ, ਨਿਤ ਨਵਾਂ। ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਹੁਣ ਇਹਨਾਂ ਤੁਕਾਂ ਨੂੰ ਵੀ ਐਸਾ ਕਥਾਵਾਚਕਾਂ ਨੇ ਪੁੱਠਾ ਗੇੜਾ ਦਿੱਤਾ ਹੈ ਕਿ ਜੀ ਇਹ ਗੁਰੂ ਸਾਹਿਬ ਨੇ ਜਿਹੜਾ ਕਿਹਾ ਹੈ ਨਾ ਕਿ ਵੀ ਇਹ ਖਾਲਸਾ ਸੋ ਜੋ ਕਰੇ ਨਿਤ ਜੰਗ, ਇਹ ਤਾਂ ਵਿਕਾਰਾਂ ਦੇ ਨਾਲ ਲੜਾਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਮੈਂ ਕਿਹਾ ਜੀ ਇਸ ਤੋਂ ਪਹਿਲੀ ਤੁਕ ਕੀ ਹੈ? ਕਹਿੰਦੇ ਜੀ ਖਾਲਸਾ ਸੋ ਜੋ ਚੜ੍ਹੇ ਤੁਰੰਗ। ਮੈਂ ਕਿਹਾ ਤੁਰੰਗ ਕੀ ਹੁੰਦਾ ਹੈ? ਕਹਿੰਦੇ ਜੀ ਘੋੜਾ। ਮੈਂ ਕਿਹਾ ਹੁਣ ਕਾਮ ਕ੍ਰੋਧ ਲੋਭ ਮੋਹ ਘੋੜੇ ਤੇ ਚੜ੍ਹ ਕੇ ਕਰਨਾ ਵੀ ਉਹ ਤਾਂ ਸਤਤ ਹੈ ਹੀ ਹੈ। ਉਹ ਤਾਂ ਸਿੱਖ ਦੇ ਸਾਹਮਣੇ ਉਹ ਜੰਗ ਸਤਤ 8 ਪਹਿਰ ਚੱਲ ਰਹੀ ਹੈ। ਪਰ ਇਹ ਔਰ ਫਿਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਵੀ ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨੂੰ ਗੁਰਤੇ ਮੰਗਾ। ਹੁਣ ਅੱਜ ਭਾਵੇਂ ਦੰਗੇ ਦੇ ਲਫ਼ਜ਼ ਇੱਕ ਡਿਫਰੈਂਟ ਨੈਗੇਟਿਵ ਕੋਨੋਟੇਸ਼ਨਸ ਨੇ, ਇਹੀ ਅਭਿਆਸ ਲੜਾਈ ਪੜਾਈ ਕਿ ਜਿੱਥੇ ਤੁਹਾਡੇ ਅੰਦਰ ਔਰ ਧਨ ਜਿਉ ਤੈਂ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ, ਕਿ ਉਹਦੇ ਲਬਾਂ ਤੇ ਉਹਦੇ ਬੁੱਲਾਂ ਦੇ ਉੱਤੇ ਵਾਹਿਗੁਰੂ ਦਾ ਨਾਂ ਹੈ, ਉਹਦੇ ਅੰਦਰ ਜੰਗ ਹੈ। ਉਸ ਨੇ ਅਧਰਮ ਦੇ ਖਿਲਾਫ ਜੰਗ ਲੜਨੀ ਹੈ, ਉਹਨੇ ਜ਼ੁਲਮ ਦੇ ਖਿਲਾਫ ਜੰਗ ਲੜਨੀ ਹੈ, ਉਹਨੇ ਆਜ਼ਾਦੀ ਦੇ ਲਈ ਜੰਗ ਲੜਨੀ ਹੈ। ਇਹ ਤੁਹਾਡੀ ਸਟੇਟ ਆਫ ਮਾਈਂਡ ਹੈ। ਇਸ ਲਈ ਜਿਹੜੇ ਲਫ਼ਜ਼ ਅਸੀਂ ਅੱਜ ਇਹ ਕਹਿੰਦੇ ਹਾਂ ਜੀ ਖਾਲਸਾ ਜੀ ਕਮਰ ਕੱਸਾ ਕਰ ਲਓ। ਹੁਣ ਕਮਰ ਕੱਸਾ ਕਿਉਂ? ਕਿਉਂਕਿ ਇਹ ਜੰਗ ਦੇ ਲਈ ਤੁਸੀਂ ਕਮਰ ਕੱਸਦੇ ਹੋ। ਜਾਂ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ, ਹੁਣ ਅੰਮ੍ਰਿਤਧਾਰੀ ਸਿੰਘ ਸਿੰਘਣੀ ਦੇ ਲਈ ਲਫ਼ਜ਼ ਹੀ ਤਿਆਰ ਬਰ ਤਿਆਰ ਹੁੰਦਾ ਕਿ ਬਈ ਉਹਨੇ ਇਹ ਫੈਸਲਾ ਕਰ ਲਿਆ ਕਿ ਬਈ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨਾ, ਉਸ ਦੇ ਲਈ ਉਹ ਚਤੇ ਪੈਰ ਤਿਆਰ ਹੈ, ਭਾਵੇਂ ਉਹ ਕਿਸੇ ਵੀ ਫੀਲਡ 'ਚ ਉਸਨੇ ਕੰਮ ਕਰਨਾ। ਹੁਣ ਇਹੀ ਸਪਿਰਿਟ ਜੇ ਤੁਸੀਂ ਅੱਜ ਵੀ ਜਿਹੜਾ ਹੋਲਾ ਮਹੱਲਾ ਦਾ ਕੁਝ ਸਿੰਬੋਲਿਜ਼ਮ ਬਚਿਆ ਹੋਇਆ ਕਿ ਕਿਵੇਂ ਦੋ ਜਥੇ ਅੱਡ-ਅੱਡ ਥਾਵਾਂ ਤੋਂ ਤੁਰਦੇ ਨੇ, ਰਾਹ ਦੇ ਵਿੱਚ ਜੰਗ ਮਚਾਉਂਦੇ, ਕਿਵੇਂ ਇੱਕ ਥਾਂ ਦੇ ਉੱਤੇ ਇੱਕ ਥਾਂ ਜਿਸ ਦੇ ਉੱਤੇ ਉਹਨਾਂ ਨੇ ਹੱਲਾ ਬੋਲ ਕੇ ਉਸ ਨੂੰ ਕੰਕਰ ਕਰਨਾ, ਔਰ ਉਹਨਾਂ ਨੂੰ ਫਿਰ 10ਵੇਂ ਪਾਤਸ਼ਾਹ ਉਹਨਾਂ ਇਸ ਨੂੰ ਅਸੀਂ ਮਸਨੂਈ ਜੰਗ ਵੀ ਕਹਿੰਦੇ ਹਾਂ। ਜਦੋਂ ਅਸੀਂ ਅੱਜ ਤਾਂ ਕੰਪਿਊਟਰ ਰਿਲੇਟਡ ਜਿਹੜੀਆਂ ਨੇ ਉਹ ਸਿਮਰਿੰਗ ਜਿਹੜੀਆਂ ਨੇ ਵਾਰ ਗੇਮਸ ਹੁੰਦੀਆਂ ਨੇ, ਪਰ ਇਹ ਅਸਲ ਦੇ ਵਿੱਚ ਦੋ ਧਿਰਾਂ ਜਿਹੜਾ ਮਹੱਲੇ ਤੇ ਚੜ੍ਹਦੀਆਂ ਨੇ, ਹੱਲਾ ਬੋਲਣਾ, ਇੱਕ ਥਾਂ ਨੂੰ ਕੈਪਚਰ ਕਰਨਾ, ਔਰ ਫਿਰ ਇਹ ਜੰਗ ਦਾ ਇਹ ਖਾਲਸੇ ਦਾ ਕਰਮ ਸੀ। ਔਰ ਇਸ ਨੂੰ ਭਾਈ ਸਾਹਿਬ ਨੇ ਬਿਲਕੁਲ ਠੀਕ ਫਰਮਾਇਆ। ਯੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਵਦੀ ਇੱਕ ਨੂੰ ਸਿੱਖਾਂ 'ਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਹੀ ਲੜਾਈ ਹੈ, ਆਰਟੀਫਿਸ਼ਲ ਵਾਰਫੇਅਰ, ਜਿਸ 'ਚ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋਂ ਇੱਕ ਖਾਸ ਹਮਲੇ ਦੀ ਥਾਂ ਤੇ ਹਮਲਾ ਕਰਦੇ ਹਨ। ਦੋਨੋਂ ਪਾਸਿਆਂ ਤੋਂ ਤੁਸੀਂ ਆਏ। ਕਲਗੀਧਰ ਜੀ ਆਪ ਇਸ ਬਨੌਟੀ ਲੜਾਈ ਨੂੰ ਦੇਖਦੇ ਹੋਏ ਦੋਹਾਂ ਦਲਾਂ ਨੂੰ ਲੋੜੀਂਦੀ ਸ਼ੁਭ ਸਿੱਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਬਖਸ਼ਦੇ ਸਨ, ਸਿਰੋਪਾਓ ਦਾ, ਆਨਰ ਦਾ, ਜਾਂ ਜਿਹੜੇ ਬਹੁਤ ਬਹਾਦਰੀ ਦੇ ਨਾਲ ਉਸ ਮਸਨੂਈ ਜੰਗ ਕੀਤਾ ਉਹਨੂੰ ਘੋੜੇ ਦੀ ਬਖਸ਼ਿਸ਼, ਕਿਸੇ ਨੂੰ ਨਵਾਂ ਸ਼ਸਤਰ, ਕਿਸੇ ਨੂੰ ਸਫਾ ਜੰਗ ਪੁਰਾਣੀ ਬੰਦੂਕ ਜਿਹੜੀ ਆ ਰਾਮ ਜੰਗਾ ਸਫਾ, ਇਹ ਪੁਰਾਤਨ ਸਿੰਘਾਂ ਦੇ ਨਾਂ, ਜਿਹੜੇ ਹਥਿਆਰਾਂ ਦੇ ਨਾਂ ਨੇ ਜਿਹੜੇ ਪੁਰਾਤਨ ਸਿੰਘਾਂ ਨੇ ਰੱਖੇ ਹੋਏ ਨੇ। ਹੁਣ ਇਹ ਸਪਿਰਿਟ ਹੈ, ਔਰ ਸਪਿਰਿਟ ਜ਼ਾਹਰ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਤੇ ਫਿਰ ਇਹੀ ਸੀ ਕਿ ਵੀ ਜਿਹੜਾ ਖਾਲਸਾ ਇਸ ਜੀਵਨ ਜਿਸ ਨੇ ਆਪਣਾ ਆਪਾ ਗੁਰੂ ਦੇ ਅਰਪਣ ਕੀਤਾ। ਹੁਣ ਜਦੋਂ ਅਸੀਂ ਰੂਹਾਨੀਅਤ ਦੇ ਰਾਹ ਦੇ ਵਿੱਚ ਆਪਣਾ ਆਪਾ ਕੁਰਬਾਨ ਕਰਨ ਦੀ ਗੱਲ ਕਰਦੇ ਤੇ ਫਿਰ ਜੋ ਤੋ ਪ੍ਰੇਮ ਖੇਲਨ ਕਾ ਚਾਓ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਤੇ ਇੱਥੇ ਅਸੀਂ ਜਦੋਂ ਦੇਖਦੇ ਕਿ ਭਾਈ ਖਾਲਸੇ ਦੀ ਪਰਖ ਹੀ 80,000 ਦੇ ਕੱਟ 'ਚ ਤਲਵਾਰ ਦੀ ਧਾਰ ਤੇ ਹੋਈ, ਉਹੀ ਪ੍ਰੇਮ ਖੇਡਣ ਦੀ ਗੱਲ ਹੈ। ਔਰ ਉਸ ਦੇ ਜ਼ਿੰਮੇ ਜਿਹੜਾ ਉਹ ਜ਼ਾਹਰ ਹੈ ਕਿ ਸੱਚ ਹੱਕ ਇਨਸਾਫ, ਕਿ ਜਿਸ ਦੇ ਥੱਲੇ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚ ਪੈਂਗੇ। ਭਲੇ ਲੋਕ ਖੁਸ਼ੀ ਦੇ ਨਾਲ ਜਿਹੜਾ ਹੈ ਉਹ ਜੀਣ, ਔਰ ਸ਼ਤਰੂਆਂ ਦਾ ਜਾਂ ਐਨਮੀ ਜਿਹੜਾ ਈਵਲ ਹੈ ਉਸ ਦਾ ਅੰਤ ਕਰਨਾ। ਫਿਰ ਉਹਦਾ ਨਿਸ਼ਾਨਾ ਕੀ ਸੀ? ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ। ਹੁਣ ਇਹ ਠੀਕ ਹੈ ਕਿ ਸਿੱਖ
ਕੋਈ ਸੋਗ 'ਚ ਯਕੀਨ ਨਹੀਂ ਰੱਖਦਾ, ਅਸੀਂ ਕੋਈ ਇਹ ਨਹੀਂ ਹੈ ਵੀ ਬਹਿ ਕੇ ਕੋਈ ਮੱਥਾ ਪਿੱਟਣਾ ਹੁੰਦਾ ਹੈ। ਲੇਕਿਨ ਇਸ ਗੱਲ ਦੀ ਵੀ ਯਾਦ ਦਹਾਨੀ ਹੋਏ ਕਿ ਜਿਹੜੀ ਅਸਲ ਦੇ ਵਿੱਚ ਜੰਗਜੂ ਸਪਿਰਿਟ ਜਾਂ ਫਾਈਟਿੰਗ ਸਪਿਰਿਟ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਜੇ ਮਹਿਜ਼ ਉਹਨਾਂ ਨੂੰ ਅਸੀਂ ਇੱਕ ਰੀਤ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਿਚੁਅਲ ਦੇ ਵਿੱਚ ਕਨਵਰਟ ਕਰ ਦਿਆਂਗੇ, ਇੱਕ ਰਸਮ ਦੇ ਵਿੱਚ ਕਨਵਰਟ ਕਰ ਦਿਆਂਗੇ, ਜਾਂ ਹਰ ਚੀਜ਼ 'ਚੋਂ ਅਸੀਂ ਸਿਰਫ ਸੈਲੀਬ੍ਰੇਸ਼ਨ ਹੀ ਕੱਢਣ ਦੀ ਨਾਂ ਰੱਖਾਂਗੇ ਕਿ ਜੀ ਵਾਹ 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 ਇਹ ਹੋ ਗਿਆ, ਬਹੁਤ ਬੜਾ ਮਜ਼ਾ ਆਇਆ, ਬਹੁਤ ਤੁਸੀਂ ਤਸਵੀਰਾਂ ਲਵਾ ਰਹੇ ਹੋ, ਇਸ ਐਂਗਲ ਤੋਂ ਕਰ ਰਹੇ ਹੋ, ਫੈਂਸੀ ਡਰੈਸ ਪਾਏ ਹੋਏ ਨੇ, ਇਹ ਕੋਈ ਮਤਲਬ ਨਹੀਂ। ਔਰ ਇਹ ਮੈਂ ਸਮਝਦਾ ਕਿ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਕੁਛ ਕੌਮ ਦੇ ਲਈ, ਜਿੱਥੇ ਉਹ ਇੱਕ ਆਈਡੀਆਲੋਗ ਨੇ, ਜਿੱਥੇ ਉਹਨਾਂ ਨੇ ਬਹੁਤ ਵੱਡਾ ਕੰਮ ਜੰਗ ਦੇ ਮੈਦਾਨ 'ਚ ਵੀ ਕੀਤਾ ਹੈ, ਅੱਜ ਵੀ ਉਹਨਾਂ ਦੀ ਥਿੰਕਿੰਗ ਜਿਹੜੀ ਹੈ ਉਹ ਉਵੇਂ ਹੀ ਹੈ ਜਿਵੇਂ ਅੱਧੀ ਸਦੀ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ। ਉਹਨਾਂ ਨੇ ਵੀ ਇਸ ਮੌਕੇ ਦੇ ਉੱਤੇ 2-3 ਚੀਜ਼ਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਅੱਜ ਸੋਸ਼ਲ ਮੀਡੀਆ 'ਤੇ ਸੀ, ਅਤੇ ਮੈਨੂੰ ਲੱਗਾ ਕਿ ਵੀ ਉਹਨਾਂ ਨੇ ਹੋਲੇ ਮਹੱਲੇ ਦੀ ਸਪਿਰਿਟ ਨੂੰ ਸਮ ਅਪ ਕੀਤਾ। ਉਹਨਾਂ ਨੇ ਕਿਹਾ ਆਪ ਸਭ ਨੂੰ ਹੋਲਾ ਮਹੱਲਾ ਮੁਬਾਰਕ ਹੋਵੇ, ਲੱਖ ਲੱਖ ਵਧਾਈਆਂ ਹੋਣ। ਹੋਲੇ ਮਹੱਲੇ ਨੂੰ ਹੋਲੀ ਦੇ ਰੰਗਾਂ ਵਿੱਚ ਰੰਗਣਾ ਉਵੇਂ ਹੀ ਹੈ ਜਿਵੇਂ ਅਨੰਦਪੁਰ ਸਾਹਿਬ ਨੂੰ ਬਨਾਰਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਬਨਾਰਸ ਕਹਿਣ ਦੀ ਜ਼ਿੱਦ ਕੀਤੀ ਜਾਏ, ਤੇ ਉਹ ਵੀ ਪਰੰਪਰਾ ਦੇ ਨਾਮ ਤੇ ਕਿ ਜੀ ਇਹ ਸਾਡੀ ਟ੍ਰੈਡੀਸ਼ਨ ਹੈ। ਹੋਲੀ ਤੇ ਹੋਲਾ ਦੋ ਉਲਟ ਦਿਸ਼ਾਵਾਂ ਹਨ, ਇਹਨਾਂ ਨੂੰ ਇੱਕ ਦੂਜੇ ਨਾਲ ਗੰਢਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਬਿਲਕੁਲ ਆਪੋਜ਼ਿਟ ਹੈ। ਹੋਲੀ ਦੇ ਰੰਗ ਸਾਡੀ ਕੌਮੀ ਵਿਲੱਖਣਤਾ ਦੀ ਨਫੀ ਹਨ, ਮਾਈਨਸ ਹੈ। ਜਦੋਂ ਅਸੀਂ ਆ ਰੰਗਾਂ ਰੁੰਗਾਂ ਵਾਲੀ ਤੇ ਉਹ ਡਰਾਮੇਬਾਜ਼ੀ ਕਰਦੇ ਤੇ ਇਹ ਨਫੀ ਹੋ ਰਹੀ ਹੈ ਸਾਡੀ ਵਿਲੱਖਣਤਾ, ਤੇ ਸਾਡੀ ਖਾਲਿਸਤਾਨੀ ਲਹਿਰ ਵਿੱਚ ਜ਼ਹਿਰ ਸਮਾਨ ਹਨ, ਇਹ ਪੋਇਜ਼ਨ ਹੈ। ਉਹਨਾਂ ਨੂੰ ਉਹ ਕਹਿੰਦੇ ਜੀ ਤੁਹਾਨੂੰ ਫਰਕ ਕੀ ਹੈ, ਤੁਸੀਂ ਨੀਲੇ ਪਾ ਕੇ ਮੂੰਹ ਦੇ ਉੱਤੇ ਮੂੰਹ ਸੇ ਰੰਗੇ ਹੋਏ ਨੇ ਔਰ ਉਹਨੂੰ ਦੂਜਿਆਂ ਨੇ ਵੈਸੇ ਰੰਗੇ ਹੋਏ ਨੇ, ਫਰਕ ਕੀ ਹੈ ਦੋਨਾਂ? ਹੋਲੀ ਦੇ ਰੰਗ ਸਾਡੀ ਕੌਮੀ ਵਿਲੱਖਣਤਾ ਦੀ ਨਫੀ ਹਨ ਤੇ ਸਾਡੀ ਖਾਲਿਸਤਾਨੀ ਲਹਿਰ ਵਿੱਚ ਜ਼ਹਿਰ ਸਮਾਨ ਹਨ। ਹਰ ਉਹ ਗੱਲ, ਹਰ ਉਹ ਕੰਮ ਜਿਹੜਾ ਸਿੱਖ ਨੂੰ ਹਿੰਦੂਤਵਾ ਨਾਲ ਰਲਗੜ ਕਰਦਾ ਹੋਏ, ਉਸ ਨੂੰ ਜ਼ਹਿਰ ਸਮਾਨ ਹੀ ਸਮਝਣਾ ਬਣਦਾ ਹੈ ਕਿ ਉਹਨੂੰ ਪੋਇਜ਼ਨ ਕੰਸੀਡਰ ਕਰੋ ਜਿਹੜਾ ਸਾਨੂੰ ਹਿੰਦੂਆਂ ਦੇ ਨਾਲ ਰਲਾਉਂਦਾ ਹੈ। ਪਰ ਕੀ ਕਰੀਏ, ਕੁਝ ਲੋਕ ਧਰਮ ਅਤੇ ਪਰੰਪਰਾ ਦੇ ਨਾਮ ਤੇ ਜ਼ਿੱਦ ਕਰੀ ਬੈਠੇ ਹਨ। ਨਹੀਂ ਜੀ ਨਹੀਂ, ਇਹ ਸਾਡਾ ਰਿਚੁਅਲ ਹੈ ਜੀ, ਇਹ ਅਸੀਂ ਕਰਨਾ ਹੀ ਕਰਨਾ, ਵਾਹਿਗੁਰੂ ਸਮਤ ਬਖਸ਼ੇ। ਫਿਰ ਜਦੋਂ ਉਹਨਾਂ ਨੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਜਦੋਂ ਅਸੀਂ ਨਹੀਂ ਹੋਵਾਂਗੇ ਕੋਈ ਹੋਰ ਹੋਵੇਗਾ। ਸੰਘਰਸ਼ ਵਿਅਕਤੀਆਂ ਦੀ ਬਜਾਏ ਵਿਚਾਰਾਂ ਨਾਲ ਜੁੜ ਕੇ ਚੱਲਣ ਤਾਂ ਕਦੇ ਮਰਦੇ ਨਹੀਂ। ਬੰਦੇ ਨਾਲ ਨਾ ਜੁੜੋ, ਜੀ ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਆਈਡੀਆ ਦੇ ਨਾਲ ਹੋਏ। ਲੰਮੇ ਸੰਘਰਸ਼ਾਂ ਵਿੱਚ ਪਏ ਲੋਕ ਕਦੇ ਕਦੇ ਅੱਕ ਵੀ ਜਾਂਦੇ ਹਨ ਤੇ ਥੱਕ ਵੀ ਜਾਂਦੇ ਹਨ। ਇੰਜ ਅਕਸਰ ਲਹਿਰਾਂ ਜਥੇਬੰਦੀਆਂ ਵਿੱਚ ਆਏ ਉਤਾਰਾਂ ਵੇਲੇ ਹੁੰਦਾ। ਜਦੋਂ ਚੜ੍ਹਾਈ ਹੁੰਦੀ ਹੈ ਉਦੋਂ ਤਾਂ ਹਰ ਕੋਈ ਜੁਆਇਨ ਕਰ ਰਿਹਾ, ਜਦੋਂ ਉਤਰਾਈ ਆਈ ਉਦੋਂ ਫਿਰ ਬਹੁਤ ਸਾਰੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ, ਪਾਸੇ ਹੋ ਜਾਂਦੇ ਨੇ। ਲਹਿਰ ਦੀ ਚੜ੍ਹਾਈ ਵੇਲੇ ਲੋਕ ਜ਼ਿੰਦਗੀ ਤੇ ਮੌਤ ਦੇ ਫਰਕ ਨੂੰ ਭੁੱਲੇ ਹੁੰਦੇ ਨੇ ਤੇ ਕੁਝ ਵੀ ਕਰ ਗੁਜ਼ਰਨ ਨੂੰ ਇੱਕ ਖੇਡ ਵਾਂਗ ਸਮਝਦੇ ਨੇ। ਪਰ ਲਹਿਰਾਂ ਦੇ ਉਤਾਰਾਂ ਵੇਲੇ ਆਪਣਿਆਂ ਸਮਿਆਂ ਦੇ ਸੂਰਮੇ ਵੀ ਕਈ ਵਾਰ ਬਾਹਰ ਦੇ ਰਸਤੇ ਭਾਲਣ ਲੱਗਦੇ ਨੇ। ਤੁਹਾਨੂੰ ਪੰਜਾਬ 'ਚ YouTube ਤੇ ਬੈਠੇ ਇੱਦਾਂ ਦੇ ਮਿਲ ਜਾਣਗੇ ਜਿਨ੍ਹਾਂ ਨੇ ਜੇਲਾਂ ਕੱਟੀਆਂ 12-12, 14-14 ਸਾਲ, ਇੱਥੋਂ ਹੀ ਗਏ, ਉੱਥੇ ਬਹਿ ਕੇ ਉਹ ਖਾਲਿਸਤਾਨ ਦੀ ਜਹੀ ਤਹੀ ਫੇਰ ਰਹੇ ਹੁੰਦੇ ਨੇ। ਤੁਸੀਂ ਕੀ ਕਰ ਸਕਦੇ ਹੋ? ਜੇ ਕੋਈ ਉਹਨਾਂ ਬਾਰੇ ਕਹਿੰਦਾ ਹੈ ਤੇ ਅੱਧੇ ਆਪਣੇ ਕਹਿਣਗੇ ਦੇਖੋ ਜੀ ਬਹੁਤ ਸੇਵਾ ਕੀਤੀ ਹੋਈ ਹੈ, ਬਹੁਤ ਸੇਵਾ ਭਾਈ, ਸੇਵਾ ਕੀਤੀ ਹੈ, ਹੁਣ ਤੁਸੀਂ ਜੜ੍ਹਾਂ 'ਚ ਤੇਲ ਹੀ ਦੇਈ ਜਾਣਾ। ਜੇ ਨਹੀਂ ਤੁਸੀਂ ਕਰ ਸਕਦੇ ਚੁੱਪ ਕਰ ਜਾਓ। ਪਰ ਇਹ ਵੀ ਜਿਵੇਂ ਭਾਈ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਉਹ ਹਾਰੇ ਹੁੰਦੇ ਨੇ, ਕਈ ਅੰਦਰੋਂ ਟੁੱਟ ਜਾਂਦੇ ਨੇ, ਉਹ ਫਿਰ ਕੋਈ ਨਾ ਕੋਈ ਬਹਾਨੇ ਲੱਭ ਰਹੇ ਹੁੰਦੇ ਨੇ। ਲੋਕ ਜਾਂਦੇ ਵੀ ਰਹਿੰਦੇ ਤੇ ਨਵੇਂ ਜਾਂਦੇ ਵੀ ਰਹਿੰਦੇ ਨੇ ਤੇ ਨਵੇਂ ਆਉਂਦੇ ਵੀ ਰਹਿੰਦੇ ਨੇ। ਇਸ ਸੱਚਾਈ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਪਰ ਅਕਸਰ ਕੁਝ ਲੋਕ ਇਹ ਭਰਮ ਪਾਲ ਬੈਠਦੇ ਹਨ ਕਿ ਸਿਰਫ ਉਹੀ ਠੀਕ ਹਨ ਤੇ ਉਹ ਨਹੀਂ ਰਹਿਣਗੇ ਤੇ ਪਿੱਛੇ ਕੁਝ ਨਹੀਂ ਰਹੇਗਾ। ਉਹਨੂੰ ਲੱਗਦਾ ਹੈ ਜੀ ਸਾਡੇ ਜਿਵੇਂ ਸਾਦਾ ਪੰਜਾਬੀ 'ਚ ਕਹਿੰਦਾ ਵੀ ਟਟੀਰੀ ਨੇ ਲੱਤਾਂ ਤਾਂ ਨੂੰ ਚੁੱਕੀਆਂ ਹੁੰਦੀਆਂ ਵੀ ਅਸਮਾਨ ਮੈਂ ਹੀ ਥੰਮਿਆ ਹੋਇਆ, ਵੀ ਜੇ ਮੈਂ ਇਵੇਂ ਨਾ ਕਰਾਂ ਤਾਂ ਅਸਮਾਨ ਥੱਲੇ ਡਿੱਗ ਪਏਗਾ। ਇਵੇਂ ਦੇ ਵੀ ਨੇ। ਕੋਈ ਜਿੰਨਾ ਤੁਰਿਆ ਉਸ ਨੂੰ ਸਵੀਕਾਰ ਕਰੋ, ਬੁਰਾ ਨਾ ਕਹੋ, ਮਿਹਣਾ ਨਾ ਮਾਰੋ।
ਜਦੋਂ ਅਸੀਂ ਨਹੀਂ ਹੋਵਾਂਗੇ ਕੋਈ ਹੋਰ ਹੋਵੇਗਾ ਅਤੇ ਵਿਚਾਰਾਂ ਦੀਆਂ ਮਜ਼ਬੂਤ ਜੜ੍ਹਾਂ ਉੱਤੇ ਖੜਾ ਸੰਘਰਸ਼ ਵੀ ਹੋਏਗਾ ਕਿ ਜਦੋਂ ਤੱਕ ਸੰਘਰਸ਼ ਵਿਚਾਰਾਂ ਦੀ ਮਜ਼ਬੂਤ ਨੀਂਹ ਤੇ ਨਹੀਂ ਖਲੋਂਦੇ ਉਹ ਡਿੱਗ ਪੈਂਦੇ ਨੇ। ਹਾਂ, ਜਿਹੜੇ ਲੋਕ ਸਾਥ ਛੱਡ ਕੇ ਦੁਸ਼ਮਣ ਦੀ ਧਿਰ ਵਿੱਚ ਜਾ ਖੜਦੇ ਹਨ ਉਹਨਾਂ ਦੀ ਗਿਣਤੀ ਕਿਸੇ ਹੋਰ ਖਾਤੇ ਵਿੱਚ ਹੁੰਦੀ ਹੈ, ਉਹਨਾਂ ਦਾ ਹਿਸਾਬ ਵੱਖਰਾ ਹੁੰਦਾ ਹੈ। ਪਰ ਇਹ ਵੀ ਧਿਆਨ ਰੱਖਣਾ ਬਣਦਾ ਹੈ ਕਿ ਕਿਸੇ ਜ਼ਾਤੀ ਕਾਰਨਾਂ ਕਰਕੇ ਜਾਂ ਵਿਚਾਰਾਂ ਦੇ ਮਾੜੇ ਮੋਟੇ ਫਰਕ ਕਰਕੇ ਸਾਥ ਛੱਡ ਕੇ ਗਏ ਦੋਸਤ ਉੱਤੇ ਕੌਮੀ ਦੁਸ਼ਮਣ ਦਾ ਲੇਬਲ ਲਾ ਦੇਣਾ ਠੀਕ ਨਹੀਂ ਹੁੰਦਾ। ਹਰ ਇੱਕ ਨੂੰ ਗਦਾਰ ਦੀ ਸਲਿੱਪ ਹੱਥ 'ਚ ਫੜੀ ਆ, ਹਰ ਇੱਕ ਦੇ ਉੱਤੇ ਛੇਪੀ ਜਾਓ ਵੀ ਇਹ ਵੀ ਗਦਾਰ, ਇਹ ਵੀ ਗਦਾਰ। ਸਾਰੇ ਫੈਸਲੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਉੱਤੇ ਕਰਨ ਦੀ ਕੋਸ਼ਿਸ਼ ਕਰਨ ਦਾ ਰਸਤਾ ਠੀਕ ਨਹੀਂ ਹੈ। ਫੇਸਬੁੱਕ ਦੁਸ਼ਮਣ ਨੂੰ ਘੁਸਪੈਠ ਕਰਨ ਦਾ ਖੁੱਲ੍ਹਾ ਰਸਤਾ ਦਿੰਦੀ ਹੈ। ਪਰ ਅਫਸੋਸ ਕਿ ਨੌਜਵਾਨ ਦੋਸਤ ਇਸ ਦੀ ਵਰਤੋਂ ਸੋਚ ਸਮਝ ਨਾਲ ਨਹੀਂ ਕਰ ਰਹੇ। ਕਿਸੇ ਇੱਕ ਨਕਲੀ ਆਈਡੀ ਵੱਲੋਂ ਤਿਆਰ ਕੀਤੀ ਪੋਸਟਰ ਅਸਲ ਨਕਲ ਸਭ ਨੂੰ ਉਲਝਾ ਦਿੰਦੀ ਹੈ ਤੇ ਇੰਜ ਅਸੀਂ ਦੁਸ਼ਮਣ ਲਈ ਰਾਹ ਪੱਧਰਾ ਕਰਦੇ ਜਾਂਦੇ ਹਾਂ। ਅੱਜ ਕੱਲ੍ਹ ਇਹੀ ਹੋ ਰਿਹਾ ਤੇ ਫਿਰ ਕਿਉਂਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਵੀ ਕੁਝ ਦੁਖਦ ਦਿਲ ਦੇ ਨਾਲ ਲਿਖਿਆ ਸੀ, ਪਰ ਉਸ ਦਾ ਉਹਨਾਂ ਨੇ ਇੱਕ ਕਪਲੇਟ ਦੇ ਵਿੱਚ ਨਿਰਣਾ ਕੀਤਾ, ਮੈਂ ਕੀ ਹਾਂ ਮੇਰੇ ਬਾਰੇ ਫੈਸਲਾ ਮੇਰੇ ਬਾਅਦ ਕਰਨਾ, ਮੇਰੇ ਮਾਣ ਨਾਲੋਂ ਜ਼ਰੂਰੀ ਹੈ ਮੇਰਾ ਲੜਨਾ। ਲੜਾਕੂ ਲਈ ਸਹੀ ਨਹੀਂ ਕੋਈ ਪਿੜ ਖਾਲੀ ਛੱਡਣਾ, ਕਾਗਜ਼ ਦੇ ਪੰਨੇ ਹੋਣ ਜਾਂ ਕਿਸੇ ਸਕਰੀਨ ਦੇ, ਮੇਰਾ ਤਾਂ ਕੰਮ ਹੈ ਕਲਮ ਨਾਲ ਵਾਰ ਕਰਨਾ। ਕਲਮ ਨੂੰ ਤਲਵਾਰ ਤੋਂ ਘੱਟ ਕਦੇ ਜਾਤਾ ਨਹੀਂ, ਸੰਘਰਸ਼ ਦੇ ਪਿੜ ਬਿਨ ਕੋਈ ਹੋਰ ਵਹੀ ਖਾਤਾ ਨਹੀਂ। ਮੈਂ ਕੀ ਹਾਂ ਮੇਰੇ ਬਾਰੇ ਫੈਸਲਾ ਮੇਰੇ ਬਾਅਦ ਕਰਨਾ, ਸਦਾ ਅਰਦਾਸ ਵਿੱਚ ਚਾਹੀਏ ਅਣਖ ਦੇ ਨਾਲ ਮਰਨਾ। ਇਹ ਹੈ ਸਪਿਰਿਟ ਜਿਹੜੀ ਅੱਧੀ ਸਦੀ ਬਾਅਦ ਵੀ ਉਵੇਂ ਹੀ ਤਰੋ ਤਾਜ਼ਾ ਹੈ। ਸੋ ਇਹ ਹੈ ਹੋਲੇ ਮਹੱਲੇ ਦਾ ਮੈਸੇਜ, ਰਾਜ ਕਰੈ ਹੈ ਇੱਕ ਹੈ ਲੜ ਮਰੈ ਹੈ, ਜਿਹਨੂੰ ਇੱਥੋਂ ਦੇ ਆਜ਼ਾਦੀ ਘੁਲਾਟੀਆਂ ਨੇ ਅਮਰੀਕਾ 'ਚ ਫਿਰ ਕਿਹਾ ਸੀ ਬਹੁਤ ਬਾਅਦ 'ਚ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਸਤੇ ਆਪਣੇ ਵਿਊਅਰਸ ਕੋਲੋਂ ਉੱਥੇ ਲੈਣੇ ਬ੍ਰੇਕ, ਔਰ ਨਾਲ ਹੀ ਆਪਾਂ ਆਪਣੇ ਵਿਊਅਰਸ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।